ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੁੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਸਾਡੇ ਅੱਜ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਨੂੰ ਸਭ ਨੂੰ ਜੀਆਂ ਨੂੰ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਸਾਈਡ ਬੈਂਡ ਵਾਲੇ ਸਟੇਸ਼ਨ ਹੈਗੇ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਉੱਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਲਈ ਅਸੀਂ ਅੱਜ ਅਪ੍ਰੈਲ ਦੀ 10 ਤਰੀਕ ਦਾ ਸ਼ਾਮ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਵੱਖ-ਵੱਖ ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਖਬਰਾਂ, ਉੱਦਾਂ ਅਹਿਮ ਖਬਰਾਂ ਜਿਹੜੀਆਂ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ ਕੀ ਕੁਛ ਜਿਹੜਾ ਉਹ ਚੱਲ ਰਿਹਾ। ਅਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੀ ਆਪਣੀ ਗੱਲਬਾਤ ਉਹ ਰਹੇਗੀ, ਜਿਹੜਾ ਕਰੋਨਾ ਵਾਇਰਸ ਦਾ ਸਟਿਮੂਲਸ ਪੈਕੇਜ ਹੈਗਾ ਆ ਉਸ ਦੇ ਬਾਰੇ ਜਿਹੜੀ ਆਪਾਂ ਹੋਰ ਜਾਣਕਾਰੀ ਦੇਵਾਂਗੇ। ਅੱਜ IRS ਦੇ ਦੁਆਰਾ, ਟ੍ਰੈਜਰੀ ਡਿਪਾਰਟਮੈਂਟ ਦੇ ਦੁਆਰਾ ਕੁਝ ਹੋਰ ਇਸ ਦੇ ਬਾਬਤ ਜਾਣਕਾਰੀਆਂ ਆਈਆਂ ਨੇ। ਸੋ ਆਪਾਂ ਆਪਣੇ ਸਰੋਤਿਆਂ ਨੂੰ ਇਸ ਦੇ ਬਾਰੇ ਹੋਰ ਜਾਣਕਾਰੀ ਉਹ ਦੇਵਾਂਗੇ। ਸੋ ਜਿਹੜੇ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ, ਆંકੜਿਆਂ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਸਭ ਤੋਂ ਪਹਿਲਾਂ ਜਿਹੜੇ ਆંકੜੇ ਆ ਇਸ ਟਾਈਮ ਇੱਕ ਵਾਰੀ ਫੇਰ ਮਾੜੇ ਹੀ ਨੇ। ਤਕਰੀਬਨ 17 ਲੱਖ ਕੇਸ ਜਿਹੜੇ ਓਵਰਆਲ ਵਿਸ਼ਵ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਕਨਫਰਮਡ ਕੇਸ ਜਿਹੜੇ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ 1,02,734 ਜਿਹੜੀ ਹੋ ਗਈ ਆ। ਅਤੇ ਜਿਹੜੀ ਰਿਕਵਰੀ ਆ ਉਹ 4.25 ਲੱਖ ਲੋਕਾਂ ਦੀ, 3,76,323 ਲੋਕ ਹੁਣ ਤੱਕ ਰਿਕਵਰ ਹੋ ਚੁੱਕੇ ਨੇ। ਮੌਜੂਦਾ 12 ਲੱਖ ਐਕਟਿਵ ਕੇਸ ਚੱਲ ਰਹੇ ਨੇ, ਜਿਨ੍ਹਾਂ ਦੇ ਵਿੱਚੋਂ 49,830 ਲੋਕ ਜਿਹੜੇ ਨੇ ਉਹ ਇਸ ਟਾਈਮ ਸੀਰੀਅਸ ਜਾਂ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਦੱਸੇ ਜਾ ਰਹੇ ਨੇ। ਜੀ ਬਿਲਕੁਲ। ਇਸੇ ਤਰ੍ਹਾਂ ਅੱਜ ਦਾ ਦਿਨ ਵੀ ਜਿਹੜਾ ਹੈ USA ਦੇ ਵਿੱਚ ਕੋਈ ਬਾਹਲਾ ਵਧੀਆ ਨਹੀਂ ਰਿਹਾ। ਕਾਫੀ ਜ਼ਿਆਦਾ ਜਿਹੜੀਆਂ ਮੌਤਾਂ ਆ ਅੱਜ ਦੇ ਦਿਨ ਵੀ ਹੋਈਆਂ। USA 'ਚ ਟੋਟਲ ਹੁਣ ਤੱਕ 5,03,000 ਦੇ ਕਰੀਬ ਜਿਹੜੇ ਪ੍ਰਭਾਵਿਤ ਹੈਗੇ ਲੋਕ। 18,747 ਮੌਤਾਂ ਜਿਹੜੀਆਂ USA 'ਚ ਹੋ ਚੁੱਕੀਆਂ ਹੈਗੀਆਂ। ਇਟਲੀ 'ਚ ਵੀ ਹੁਣ ਕਾਫੀ ਗਿਣਤੀ ਜਿਹੜੀ ਵਧੀ ਹੈਗੀ ਆ, ਉੱਥੇ 18,849 ਹੋ ਚੁੱਕੀਆਂ। ਸਪੇਨ 'ਚ 16,081, ਫਰਾਂਸ 'ਚ 13,197। ਸੋ ਕਾਫੀ ਜ਼ਿਆਦਾ ਜਿਹੜਾ ਆ ਜਰਮਨੀ 'ਚ ਵੀ, ਫਰਾਂਸ 'ਚ ਵੀ, ਸਾਰੇ ਜਿਹੜਾ ਆ ਕਰੋਨਾ ਵਾਇਰਸ ਬਹੁਤ ਬੁਰੀ ਤਰ੍ਹਾਂ ਜਿਹੜਾ ਆ ਫੈਲ ਰਿਹਾ ਹੈਗਾ ਆ। ਜੀ ਬਿਲਕੁਲ। ਅਤੇ ਹਰਜੋਤ ਸਿੰਘ ਜੀ ਅੱਜ ਦਾ ਦਿਨ ਅਮਰੀਕਾ ਦੇ ਲਈ ਇੱਕ ਵਾਰੀ ਫੇਰ ਮੰਦਭਾਗਾ ਮਾੜਾ ਜਿਹੜਾ ਹੋ ਰਿਹਾ। 2,000 ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਅੱਜ ਦੇ ਦਿਨ ਦੇ ਵਿੱਚ ਜਿਹੜੀਆਂ ਦਰਜ ਕੀਤੀਆਂ ਗਈਆਂ ਨੇ, ਜਿਹੜੀਆਂ ਕਿ ਕਾਫੀ ਜ਼ਿਆਦਾ ਨੇ। ਹੁਣ ਤੱਕ ਦੇ ਜਿਹੜੇ ਦਿਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਮੌਤਾਂ ਆ ਅੱਜ ਦੇ ਦਿਨ ਜਿਹੜੀਆਂ ਉਹ ਰਿਪੋਰਟ ਹੋਈਆਂ ਨੇ। 2,037 ਕੁੱਲ ਮੌਤਾਂ ਅਮਰੀਕਾ ਦੇ ਵਿੱਚ ਹੋਈਆਂ ਨੇ। ਸਪੇਨ ਦੇ ਵਿੱਚ 634, ਇਟਲੀ 'ਚ 570। ਸੋ ਇਟਲੀ ਦੇ ਵਿੱਚ ਕਿਤੇ ਨਾ ਕਿਤੇ ਕਰਵ ਜਿਹੜਾ ਉਹ ਫਲੈਟ ਹੋ ਰਿਹਾ, ਬਰਾਬਰ ਉਨੇ ਕੀ ਆ। ਐਟਲੀਸਟ ਇਹ ਆ ਵੀ ਉਤੋਂ ਜ਼ਿਆਦੀਆਂ ਨਹੀਂ ਹੋ ਰਹੀਆਂ, ਕਿਸੇ ਦਿਨ ਜਿਹੜੀਆਂ ਘੱਟ ਵੀ ਰਿਪੋਰਟ ਆਉਂਦੀ ਆ। ਸੋ ਹੁਣ ਤੱਕ ਸਭ ਤੋਂ ਵੱਧ ਜਿਹੜੀਆਂ ਮੌਤਾਂ ਹਾਲ ਦੀ ਘੜੀ ਇਟਲੀ 'ਚ ਆ, ਪਰ ਜਿਸ ਹਿਸਾਬ ਦੇ ਨਾਲ ਅਮਰੀਕਾ 'ਚ ਆંકੜਾ ਵੱਧ ਰਿਹਾ, ਲੱਗਦਾ ਵੀ ਕੱਲ੍ਹ ਨੂੰ ਇਹ ਜਿਹੜਾ ਆંકੜਾ ਉੱਥੋਂ ਪਾਰ ਕਰ ਜਾਵਾਂਗੇ। ਕੋਈ ਚੰਗਾ ਆંકੜਾ ਤਾਂ ਨਹੀਂ ਹੈ, ਪਰ ਹੁਣ ਜੋ ਹੈ ਉਹ ਆਪਣੇ ਸਾਹਮਣੇ ਹੀ ਜਿਹੜਾ ਹੈਗਾ 5 ਲੱਖ, 500,000 ਲੋਕ ਆਲਰੇਡੀ ਅਮਰੀਕਾ 'ਚ ਇਸ ਦੇ ਕਰਕੇ ਇਸ ਦੀ ਲਪੇਟ ਦੇ ਵਿੱਚ ਆਏ ਨੇ। 33,709 ਕੇਸ ਅੱਜ ਜਿਹੜੇ ਉਹ ਦਰਜ ਕੀਤੇ ਗਏ ਨੇ। ਅਤੇ ਅਮਰੀਕਾ ਦੇ ਦਰਮਿਆਨ ਵੱਖ-ਵੱਖ ਸੂਬਿਆਂ ਦੇ ਵਿੱਚ, ਨਿਊਯਾਰਕ ਦੇ ਵਿੱਚ ਇੱਕ ਵਾਰੀ ਫੇਰ 777 ਜਿਹੜੀਆਂ ਮੌਤਾਂ ਆ ਉਹ ਰਿਪੋਰਟ ਕੀਤੀਆਂ ਗਈਆਂ ਨੇ। ਹਰਜੋਤ ਸਿੰਘ ਜੀ, ਇਸ ਦੇ ਵਿੱਚ ਵੀ ਪਿਛਲੇ 4-5 ਦਿਨਾਂ ਤੋਂ 700-800 ਦੇ ਦਰਮਿਆਨ ਜਿਹੜੀਆਂ ਮੌਤਾਂ ਆ ਉਹ ਰਿਪੋਰਟ ਹੋ ਰਹੀਆਂ ਨੇ। ਬਿਲਕੁਲ, ਇਕੱਲੇ ਇਹ ਸ਼ਹਿਰ ਦੀਆਂ ਆ। ਸੋ ਓਵਰਆਲ ਜੇ ਦੇਖਿਆ ਜਾਵੇ ਸਟੇਟ ਦੀਆਂ ਜੀ ਸਭ ਤੋਂ ਵੱਧ ਨਿਊਯਾਰਕ ਸਿਟੀ ਦੀਆਂ ਹੈ। ਸੋ ਨਿਊਯਾਰਕ ਦੇ ਵਿੱਚ ਹੁਣ ਤੱਕ 7,844 ਮੌਤਾਂ ਹੋ ਚੁੱਕੀਆਂ ਆ। ਨਿਊ ਜਰਸੀ 'ਚ 1,932, ਮਿਸ਼ੀਗਨ 'ਚ 1,281, ਕੈਲੀਫੋਰਨੀਆ 'ਚ 584, ਮੈਸਾਚੂਸੇਟਸ 'ਚ 599। ਇੱਥੇ ਕਾਫੀ ਲੇਟ ਜਿਹੜੀ ਕਰੋਨਾ ਵਾਇਰਸ ਦੇ ਪੇਸ਼ੈਂਟ ਲੱਭੇ ਸੀ। ਪੈਂਸਿਲਵੇਨੀਆ 446, ਲੂਜ਼ੀਆਨਾ 'ਚ 755, ਉੱਥੇ ਵੀ ਬੁਰਾ ਹਾਲ ਆ। ਫਲੋਰੀਡਾ 'ਚ 419, ਇਲੀਨਾਇਸ 596। ਸੋ ਕਾਫੀ ਜ਼ਿਆਦਾ ਜਿਹੜੀਆਂ ਸਟੇਟਸ ਆ, ਵਾਸ਼ਿੰਗਟਨ ਤੱਕ 400 ਤੋਂ ਉੱਪਰ ਜਿਹੜੇ ਲੋਕ ਆ। ਵਾਸ਼ਿੰਗਟਨ 'ਚ 483 ਆ। ਇਲੀਨਾਇਸ ਦੇ ਵਿੱਚ ਵੀ ਹੁਣ ਕਾਫੀ ਗਿਣਤੀ 596 ਤੱਕ ਪਹੁੰਚ ਗਈ ਹੈਗੀ ਆ। ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਚੱਲ ਰਿਹਾ ਹੈ। ਸੋ ਇਸ ਦੇ ਨਾਲ ਨਾਲ ਹੀ ਜਿਹੜੀਆਂ ਆਪਾਂ ਜੁੜੀਆਂ ਹੋਈਆਂ ਜਿਹੜੀਆਂ ਅਹਿਮ ਖਬਰਾਂ ਜਾਂ ਗੱਲਾਂ ਆ ਉਸ ਦੇ ਉੱਤੇ ਵੀ ਜੇ ਨਜ਼ਰ ਮਾਰਦੇ ਜਾਈਏ ਵੀ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਫਲੋਰੀਡਾ ਦੇ ਵਿੱਚ ਜਿਹੜੀ ਉਹ ਟਰਾਈ ਕਰ ਰਹੇ ਨੇ ਵੀ ਉਹਨਾਂ ਨੇ ਕਹਿੰਦੇ ਆ ਵੀ ਉਹ ਅਲਾਓ ਕਰਨਾ ਚਾਹੁੰਦੇ ਨੇ ਜਿਹੜੇ ਸਨੈਪ ਪ੍ਰੋਗਰਾਮ ਬੈਨੀਫਿਟ ਦੇ ਅਧੀਨ ਜਿਹੜੇ ਆਉਂਦੇ ਆ ਵੀ ਉਹ ਆਪਣਾ ਫੂਡ ਆ ਔਨਲਾਈਨ ਜਿਹੜਾ ਉਸ ਨੂੰ
ਜਿਹੜਾ ਉਹ ਲੈ ਸਕਣ, ਉਸ ਨੂੰ ਜਿਹੜਾ ਉਹ ਖਰੀਦ ਸਕਣ। ਜਿਹੜਾ ਫਲੋਰੀਡਾ ਡਿਪਾਰਟਮੈਂਟ ਆਫ ਚਿਲਡਰਨ ਐਂਡ ਫੈਮਿਲੀ ਆ, ਉਹਨਾਂ ਦੇ ਦੁਆਰਾ ਇੱਕ ਜਿਹੜੀ ਪ੍ਰੈਸ ਰਿਲੀਜ਼ ਆ ਉਸ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਹੈਗਾ ਆ। ਸੋ ਫੈਡਰਲ ਵੇਵਰ ਰਿਕੁਐਸਟ ਕਹਿੰਦੇ ਉਹ ਕਰਦਾ ਵੀ ਸਨੈਪ ਰੈਸਿਪੀਐਂਟ ਇਲੈਕਟ੍ਰੋਨਿਕ ਬੈਨੀਫਿਟ ਟ੍ਰਾਂਸਫਰ EBT ਜਿਹੜੇ ਆ ਉਹਨਾਂ ਨੂੰ ਆਨਲਾਈਨ ਫੂਡ ਪਰਚੇਜ਼ ਦੇ ਲਈ ਵਰਤ ਸਕਣ। ਹਾਲ ਦੀ ਘੜੀ ਜਿਹੜੇ ਫੈਡਰਲ ਰੈਗੂਲੇਸ਼ਨ ਦੇ ਅਧੀਨ ਇਹ ਕਰਨਾ ਜਿਹੜਾ ਉਹ ਅਲਾਉਡ ਨਹੀਂ ਹੈਗਾ ਜੀ। ਇਸੇ ਤਰ੍ਹਾਂ ਸੈਨ ਫਰਾਂਸਿਸਕੋ ਤੋਂ ਵੀ ਬੜੀ ਬੁਰੀ ਖਬਰ ਆ ਰਹੀ ਹੈ। ਕਹਿੰਦੇ ਪਈ ਸੈਨ ਫਰਾਂਸਿਸਕੋ ਦੇ ਵਿੱਚ ਅੱਜ ਇੱਕ ਹੋਮਲੈਸ ਸ਼ੈਲਟਰ ਜਿਹੜਾ ਆ ਉਹਦੇ 'ਚ 70 ਕੇਸ ਜਿਹੜੇ ਆ ਕੋਵਿਡ ਦੇ ਨਾਲ ਜਿਹੜੇ ਇਨਫੈਕਟਡ ਲੋਕਾਂ ਦੇ ਪਾਏ ਗਏ, ਅਤੇ 2 ਉਹਨਾਂ ਦੇ ਜਿਹੜੇ EMPLOYEE ਵੀ ਆ ਉਸ ਸ਼ੈਲਟਰ 'ਚ ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ ਆ। ਸੋ ਇਹਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਕੈਲੀਫੋਰਨੀਆ ਦੇ ਸ਼ਹਿਰ ਹੈਗੇ ਆ ਉਹਨਾਂ ਨੇ ਡਿਫਰੈਂਟ ਜਿਹੜੀਆਂ ਰਿਕੁਆਇਰਮੈਂਟਸ ਆ ਉਹ ਲਾ ਦਿੱਤੀਆਂ ਆ ਜੀ। ਰਿਵਰਸਾਈਡ ਏਰੀਏ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਫੇਸ ਮਾਸਕ ਆ ਉਹ ਬਹੁਤ ਜ਼ਰੂਰੀ ਆ, ਨਹੀਂ ਤਾਂ $1000 ਦੀ ਜਿਹੜੀ ਟਿਕਟ ਆ ਉਹ ਵੀ ਆਪਾਂ ਦੇਵਾਂਗੇ। LA ਕਾਉਂਟੀ ਨੇ ਵੀ ਇਸ ਤਰ੍ਹਾਂ ਹੀ ਕਿਹਾ ਹੈਗਾ ਆ। ਸੈਕਰਾਮੈਂਟੋ ਦੇ ਵਿੱਚ ਇੱਕ ਸਟੋਰ ਵਾਲਿਆਂ ਨੇ ਕਿਹਾ, ਨਗੇਟਸ ਸਟੋਰ ਜਿਹੜੇ ਹੈਗੇ ਆ ਵੀ ਸਾਡੇ ਸਟੋਰ 'ਚ ਤੁਸੀਂ ਤਦੇ ਹੀ ਐਂਟਰ ਕਰ ਸਕਦੇ ਜੇ ਤੁਸੀਂ ਫੇਸ ਦੇ ਉੱਤੇ ਮਾਸਕ ਪਾਇਆ ਹੋਊਗਾ। ਲਾਸ ਐਂਜਲਸ ਕਾਉਂਟੀ ਨੇ ਜਿਹੜਾ ਸ਼ੈਲਟਰ ਇਨ ਪਲੇਸ ਉਹ 15 ਮਈ ਤੱਕ ਐਕਸਟੈਂਡ ਕਰ ਦਿੱਤਾ ਹੈ। ਆਲਰੇਡੀ 15 ਮਈ ਤੱਕ ਐਕਸਟੈਂਡ ਕਰਤਾ। ਕੈਲੀਫੋਰਨੀਆ ਦੇ ਵਿੱਚ ਮਈ 2 ਤੱਕ ਜਿਹੜਾ ਹੈ ਸ਼ੈਲਟਰ ਇਨ ਪਲੇਸ ਹੈਗਾ ਜੀ। ਇਲੀਨੋਇਸ ਦੀ ਜਿਹੜੀ ਜੇਲ੍ਹ ਦੇ ਬਾਰੇ ਆਪਾਂ ਕੁਝ ਦਿਨ ਪਹਿਲਾਂ ਜਿਹੜੀ ਖਬਰ ਕੀਤੀ ਸੀ, ਤਾਂ ਉਸ ਨੂੰ ਇਨਮੇਟਸ ਨੂੰ ਛੱਡਣ ਨੂੰ ਲੈ ਕੇ ਗੁਹਾਰ ਜਿਹੜੀ ਉਹ ਲਾਈ ਗਈ ਸੀ, ਪਰ ਅੱਜ ਇੱਕ ਫੈਡਰਲ ਜੱਜ ਨੇ ਇਹ ਜਿਹੜੀ ਐਮਰਜੈਂਸੀ ਰਿਕੁਐਸਟ ਪਾਈ ਗਈ ਸੀ ਉਹਨਾਂ ਦੇ ਮੋਹਰੇ ਉਹਨਾਂ ਦੀ ਅਦਾਲਤ ਦੇ ਵਿੱਚ, ਉਸ ਨੂੰ ਇਨਕਾਰ ਕਰ ਦਿੱਤਾ ਹੈ। ਅਤੇ ਜਿਹੜੇ ਇਲੀਨੋਇਸ ਦੀ ਜੇਲ੍ਹ ਦੇ ਵਿੱਚ ਉਹ ਕੈਦੀ ਨੇ ਉਹਨਾਂ ਨੂੰ ਉੱਥੇ ਹੀ ਰੱਖਿਆ ਜਾਊਗਾ। ਹਜ਼ਾਰਾਂ ਹੀ ਇਨਮੇਟਸ ਨੂੰ ਜਿਹੜੇ ਆ ਉਹ ਛੱਡਣ ਦੀ ਗੱਲ ਆਖੀ ਗਈ ਸੀ। ਹੋਰ ਵੀ ਕਈ ਸੂਬਿਆਂ 'ਚ, ਕਈ ਕਾਉਂਟੀਜ਼ ਦੇ ਵਿੱਚ ਇੱਦਾਂ ਦੇ ਆਲਰੇਡੀ ਫੈਸਲੇ ਲਏ ਗਏ ਨੇ, ਕਿਉਂਕਿ ਉਹਨਾਂ ਨੂੰ ਇਹ ਡਰ ਆ ਵੀ ਇਹਨਾਂ ਨੂੰ ਅੰਦਰੇ ਹੀ ਕਿਤੇ ਜਿਹੜਾ ਕਰੋਨਾ ਵਾਇਰਸ ਆ ਉਹ ਹੋਰ ਨਾ ਹੋ ਜਾਵੇ, ਅਤੇ ਇੱਕ ਹਿਸਾਬ ਦੇ ਨਾਲ ਉਹਨਾਂ ਦੇ ਉੱਤੇ ਵਿਪਤਾ ਜਿਹੜੀ ਉਹ ਵੱਧ ਸਕਦੀ ਆ। ਪਰ ਜਿਹੜੇ ਸੀਗੇ ਜੱਜ, ਉਹਨਾਂ ਨੇ ਜਿਹੜਾ ਇਸ ਨੂੰ ਇਨਕਾਰ ਕਰ ਦਿੱਤਾ ਹੈਗਾ ਆ। ਉਧਰ ਕੋਲੋਰਾਡੋ ਦੀ ਇੱਕ ਮੀਟ ਪੈਕਿੰਗ ਪਲਾਂਟ ਦੇ ਵਿੱਚ ਆਊਟਬ੍ਰੇਕ ਜਿਹੜਾ ਹੋ ਗਿਆ, ਕਹਿੰਦੇ ਉੱਥੇ ਦਰਜਨਾਂ ਹੀ ਉਹਨਾਂ ਦੇ EMPLOYEES ਆ ਉਹਨਾਂ ਨੂੰ ਕਰੋਨਾ ਵਾਇਰਸ ਹੋ ਗਿਆ, ਜਿਸ ਕਰਕੇ ਉਹ ਮੀਟ ਪੈਕਿੰਗ ਪਲਾਂਟ ਕੋਲੋਰਾਡੋ ਦੇ ਵਿੱਚ ਉਹਨਾਂ ਨੂੰ ਉਹ ਬੰਦ ਕਰਨਾ ਪਿਆ। JBS ਪਲਾਂਟ ਜਿਹੜਾ ਗ੍ਰੀਲੀ ਕਰਕੇ ਇਲਾਕਾ ਹੈਗਾ ਜਿਸ ਦੇ ਵਿੱਚ 3000 EMPLOYEE ਕੰਮ ਕਰਦੇ ਨੇ, ਉਹਨਾਂ ਦੀ ਯੂਨੀਅਨ ਦੇ ਦੁਆਰਾ ਇੱਕ ਚਿੱਠੀ ਜਿਹੜੀ ਸਟੇਟ ਨੂੰ ਲਿਖੀ ਗਈ, ਜਿਸ ਤੋਂ ਬਾਅਦ ਦੇ ਵਿੱਚ ਇਹ ਪਲਾਂਟ ਬੰਦ ਹੋਇਆ। ਅਤੇ ਉਹਨਾਂ ਨੇ ਦੱਸਿਆ ਵੀ ਉਸ ਯੂਨੀਅਨ ਦੇ ਜਿਹੜੇ 2 EMPLOYEE ਸੀ ਉਹ ਵੀ ਇਸ ਕਰੋਨਾ ਵਾਇਰਸ ਦੇ ਕਰਕੇ ਮਾਰੇ ਗਏ ਨੇ। ਅਤੇ ਉਹਨਾਂ ਦੇ ਯੂਨੀਅਨ ਦੇ ਕਹਿਣ ਦੇ ਮੁਤਾਬਕ ਕਹਿੰਦੇ ਵੀ ਤਕਰੀਬਨ 50 EMPLOYEE ਘੱਟੋ ਘੱਟ ਉਹਨਾਂ ਦੇ ਇਸ ਮੀਟ ਪੈਕਿੰਗ ਪਲਾਂਟ ਦੇ ਵਿੱਚ ਉਹਨਾਂ ਨੂੰ ਵਾਇਰਸ ਜਿਹੜਾ ਉਹ ਹੋਇਆ ਪਿਆ ਹੈਗਾ ਆ ਜੀ। ਇਸੇ ਤਰ੍ਹਾਂ ਐਮਾਜ਼ੋਨ ਦਾ ਪਲਾਂਟ ਜਿਹੜਾ ਸੈਕਰਾਮੈਂਟੋ 'ਚ ਆ, ਉੱਥੋਂ ਵੀ ਪਤਾ ਲੱਗਿਆ ਵੀ ਉਹਦੇ ਵਿੱਚ ਵੀ ਜਿਹੜੀ ਆ ਕੁਛ ਜਿਹੜੇ EMPLOYEE ਆ ਉਹਨਾਂ ਨੂੰ ਇਨਫੈਕਸ਼ਨ ਸੀਗੀ। ਅਗਲੀ ਖਬਰ ਵੱਲ ਚੱਲੀਏ। ਅੱਜ ਈਸਟਰ ਹੈਗੀ ਆ। ਈਸਟਰ ਜਿਹੜਾ ਆ ਕ੍ਰਿਸਚਨਾਂ ਦਾ ਬਹੁਤ ਵੱਡਾ ਤਿਉਹਾਰ ਹੈਗਾ ਆ। ਕਹਿੰਦੇ ਅੱਜ ਵੀ ਬਹੁਤ ਸਾਰੇ ਜਿਹੜੇ ਚਰਚ ਆ ਇਹਨਾਂ ਨੇ ਖੁੱਲ੍ਹੇ ਰੱਖੇ ਹੋਏ ਆ। ਲੁਜ਼ੀਆਨਾ 'ਚ ਬੜੀ ਤੇਜ਼ੀ ਦੇ ਨਾਲ ਮੌਤਾਂ ਦੀ ਗਿਣਤੀ ਵੱਧ ਰਹੀ ਆ, ਪਰ ਅੱਜ ਇੱਕ ਲੁਜ਼ੀਆਨਾ ਦੀ ਚਰਚ ਨੇ ਅਨਾਊਂਸ ਕੀਤਾ ਹੈ, ਕਹਿੰਦੇ ਵੀ 2000 ਤੋਂ ਵੱਧ ਬੰਦਾ ਜਿਹੜਾ ਆ ਉੱਥੇ ਈਸਟਰ ਸਰਵਿਸ ਦੇ ਲਈ ਆ ਰਿਹਾ ਆ, ਡਿਸਪਾਈਟ ਜਿਹੜੀ ਕਰੋਨਾ ਵਾਇਰਸ ਕਰਕੇ। ਅਤੇ ਚਰਚ ਵਾਲੇ ਕਹਿੰਦੇ ਆ ਵੀ ਸੈਟਨ ਅਤੇ ਵਾਇਰਸ ਜਿਹੜਾ ਆ ਸਾਨੂੰ ਸਟੋਪ ਨਹੀਂ ਕਰੂਗਾ। ਸੋ ਇਹ ਵੀ ਦੇਖੋ ਬੜੀ ਮਾੜੀ ਗੱਲ ਆ, ਟਾਲਦੇ ਨਹੀਂ ਹੈ। ਜੇ ਇੰਨੀ ਵੱਡੀ ਗਿਣਤੀ 'ਚ ਉੱਥੇ ਲੋਕ ਇਕੱਠੇ ਹੋਣਗੇ ਅਤੇ ਕਰੋਨਾ ਵਾਇਰਸ ਜਿਹੜੇ ਫੈਲਣ ਦੇ ਹੋਰ ਚਾਂਸ ਬਹੁਤ ਜ਼ਿਆਦਾ ਆ ਜੀ। ਲੁਜ਼ੀਆਨਾ ਦੇ ਆਪਾਂ ਕੱਲ੍ਹ ਦੱਸਿਆ ਸੀ ਰਿਪਰੈਜ਼ੈਂਟੇਟਿਵ ਰੈਜੀ ਬਗਾਲਾ, ਉਹਨਾਂ ਦੀ ਕੱਲ੍ਹ ਕਰੋਨਾ ਵਾਇਰਸ ਦੇ ਕਰਕੇ ਮੌਤ ਹੋਈ ਸੀ। ਉੱਥੋਂ ਦੇ ਜਿਹੜੇ ਗਵਰਨਰ ਜੌਨ ਬੈਲ ਐਡਵਰਡਸ ਆ, ਉਹਨਾਂ ਨੇ ਅੱਜ ਉਹਨਾਂ ਦੀ ਸਨਮਾਨ ਦੇ ਵਿੱਚ ਜਿਹੜਾ ਝੰਡਾ ਆ ਲੁਜ਼ੀਆਨਾ ਦਾ, ਅਮਰੀਕਾ ਦੇ ਜਿਹੜੇ ਝੰਡੇ ਨੇ, ਉਹਨਾਂ ਨੂੰ ਉਸ ਸਟੇਟ ਦੇ ਵਿੱਚ ਹਾਫ ਸਟਾਫ ਦੇ ਉੱਤੇ ਜਿਹੜਾ ਆ ਉਹ ਆਦੇਸ਼ ਦਿੱਤੇ ਸੀ ਕਰਨ ਦੇ ਉੱਤੇ। ਮਿਸ਼ੀਗਨ ਦੇ ਗਵਰਨਰ ਨੇ ਵੀ ਆਪਣੇ ਜਿਹੜੇ ਕਰੋਨਾ ਵਾਇਰਸ ਦੇ ਓਵਰਆਲ ਸਾਰੇ ਵਿਕਟਮਸ ਨੂੰ ਜਿਹੜਾ ਸ਼ਰਧਾਂਜਲੀ ਭੇਟ ਕਰਦੇ ਹੋਏ ਜਿਹੜੇ ਝੰਡੇ ਆ ਉਹਨਾਂ ਨੂੰ ਹਾਫ ਸਟਾਫ ਦੇ ਉੱਤੇ ਕਰ ਦਿੱਤਾ ਸੀਗਾ। ਇਹ ਮਿਸ਼ੀਗਨ ਦੀ ਜਿਹੜੀ ਗਵਰਨਰ ਗ੍ਰੈਚਨ ਵਿਟਮਰ ਆ, ਉਹਨਾਂ ਨੇ ਆਦੇਸ਼ ਦਿੱਤੇ ਸੀਗੇ। ਅਗਲੀ ਖਬਰ ਬ੍ਰਿਟੇਨ ਤੋਂ ਆ ਰਹੀ ਆ। ਬ੍ਰਿਟੇਨ ਦੇ ਜਿਹੜੇ ਪ੍ਰਾਈਮ ਮਿਨਿਸਟਰ ਬੋਰਿਸ ਜੌਨਸਨ ਹੈਗੇ ਆ, ਉਹ ਕਹਿੰਦੇ ਵੀ ICU ਤੋਂ ਹੁਣ ਬਾਹਰ ਆ ਗਏ ਹੈਗੇ ਆ, ਅਤੇ ਕਹਿੰਦੇ ਵੀ ਦੇ ਆਰ ਏਬਲ ਟੂ ਡੂ ਸ਼ਾਰਟ ਵਾਕ। ਸੋ ਕਹਿੰਦੇ ਵੀ ਕਾਫੀ ਉਹਨਾਂ ਦੀ ਕੰਡੀਸ਼ਨ ਜਿਹੜੀ ਗੁੱਡ ਹੈਗੀ ਆ। ਸੋ ICU ਤੋਂ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਹੈਗਾ ਜੀ ਜੀ।
ਅਗਲੀ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਚਰਚਾ ਹੈ ਉਹ ਆਪਾਂ ਜੇ ਕਰਦੇ ਜਾਈਏ, ਆਪਣੇ ਗਵਰਨਰ ਕੈਲੀਫੋਰਨੀਆ ਦੇ ਗੈਵਿਨ ਨਿਊਸਮ, ਉਹਨਾਂ ਨੇ ਕਿਹਾ ਆ ਵੀ ਜਿਹੜੇ ਅਸੀਂ ਅੰਦਾਜ਼ੇ ਲਾਏ ਸੀ ਵੀ ਕੋਵਿਡ-19 ਦਾ ਜਿਹੜਾ ਪੀਕ ਆ ਉਹ ਕਾਫੀ ਜ਼ਿਆਦਾ ਹੋਊਗਾ, ਪਰ ਲੋਕਾਂ ਦੇ ਸਹਿਯੋਗ ਦੇ ਨਾਲ ਸ਼ੈਲਟਰ ਇਨ ਪਲੇਸ ਅਤੇ ਜਿਹੜੀ ਸੋਸ਼ਲ ਡਿਸਟੈਂਸਿੰਗ, ਫਿਜ਼ੀਕਲ ਡਿਸਟੈਂਸਿੰਗ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਦੇ ਜਿਹੜੇ ਕਰਕੇ ਆਦੇਸ਼ਾਂ ਦੇ ਕਰਕੇ ਉਹ ਲੱਗਦਾ ਆ ਵੀ ਉਨੀ ਪੀਕ ਤੱਕ ਨਹੀਂ ਪਹੁੰਚਣਗੇ। ਕਿਤੇ ਨਾ ਕਿਤੇ ਉਹਨਾਂ ਨੇ ਇੱਕ ਸੁੱਖ ਦਾ ਸਾਹ ਵੀ ਜਿਹੜਾ ਇਸ ਦੇ ਕਰਕੇ ਲਿਆ ਹੈਗਾ ਆ। 19 ਮਾਰਚ ਨੂੰ ਦੱਸਿਆ ਸੀਗਾ ਵੀ ਗਵਰਨਰ ਗੈਵਿਨ ਨਿਊਸਮ ਉਹਨਾਂ ਨੇ ਸਟੇਟ ਵਾਈਡ ਸ਼ੈਲਟਰ ਇਨ ਪਲੇਸ ਦੇ ਹੁਕਮ ਜਿਹੜੇ ਆ ਉਹ ਦੇ ਦਿੱਤੇ ਸੀਗੇ ਅਤੇ ਨਾਨ ਅਸੈਂਸ਼ੀਅਲ ਬਿਜ਼ਨਸਿਸ ਉਹਨਾਂ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸੀਗੇ। ਸੋ ਇਹ ਪ੍ਰੋਐਕਟਿਵ ਅਪਰੋਚ ਦੇ ਕਰਕੇ ਨੋ ਡਾਊਟ ਕੈਲੀਫੋਰਨੀਆ ਦੇ ਵਿੱਚ ਵੀ ਕਾਫੀ ਪੋਜ਼ੀਟਿਵ 20,000 ਤੋਂ ਵੱਧ ਪੋਜ਼ੀਟਿਵ ਕੇਸ ਹੈਗੇ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਜਿੰਨੀ ਇੱਥੇ ਪਾਪੂਲੇਸ਼ਨ ਆ ਅਤੇ ਜਿੰਨੀ ਜਿਹੜੀ ਸੰਘਣੀ ਵਸੋਂ ਹੈਗੀ ਆ ਉਸ ਦੇ ਵਿੱਚ ਜਿਹੜਾ ਇਹ ਬਚਾ ਰਿਹਾ ਆ, ਅਤੇ ਕੈਲੀਫੋਰਨੀਆ ਇੰਨਾ ਜ਼ਿਆਦਾ ਇੱਥੇ ਕੇਸ ਜਿਹੜੇ ਉਹ ਨਹੀਂ ਵਧੇ, ਜਿਹੜਾ ਕਿ ਇੱਕ ਚੰਗੀ ਗੱਲ ਆ। ਅਤੇ ਉਹਨਾਂ ਨੇ ਕਿਹਾ ਜੇ ਪੀਕ ਜਿਹੜੀ ਉਹ ਜ਼ਰੂਰ ਆਵੇਗੀ, ਪਰ ਆਪਾਂ ਨੂੰ ਉਮੀਦ ਆ ਵੀ ਆਪਣੇ ਜੇ ਪੂਰੀ ਪੀਕ ਵੀ ਜਦੋਂ ਆਊਗੀ ਤਾਂ ਆਪਾਂ ਨੂੰ ਜਿਹੜੀਆਂ ਸਹੂਲਤਾਂ ਦੀ ਉਦੋਂ ਜ਼ਰੂਰਤ ਹੋਵੇਗੀ ਉਹ ਆਪਾਂ ਨੂੰ ਮਿਲਦੀਆਂ ਰਹਿਣਗੀਆਂ ਅਤੇ ਉਹ ਆਪਣੇ ਕੋਲ ਮੌਜੂਦ ਹੋਣਗੀਆਂ। ਅਤੇ ਕਹਿੰਦੇ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਹੁਣ ਜਿਹੜੇ ਉਹ ਢਿੱਲੇ ਪੈ ਜਾਈਏ ਅਤੇ ਆਪਾਂ ਜੋ ਸਾਰਾ ਕੁਛ ਕਰ ਰਹੇ ਸੀਗੇ ਦੂਰੀ ਬਣਾ ਕੇ ਰੱਖਣ ਦਾ, ਆਪਣੇ ਮਾਸਕ ਪਾ ਕੇ ਰੱਖਣ ਦਾ ਅਤੇ ਹੋਰ ਸਾਰੀਆਂ ਚੀਜ਼ਾਂ ਪਾ ਕੇ ਰੱਖਣ ਦਾ, ਉਹ ਕਹਿੰਦੇ ਉਸੇ ਤਰੀਕੇ ਦੇ ਨਾਲ ਜਿਹੜਾ ਆ ਉਹ ਆਪਾਂ ਨੂੰ ਕਰਦੇ ਰਹਿਣਾ ਚਾਹੀਦਾ ਆ ਅਤੇ ਕਰੀ ਚੱਲੋ ਜਿੰਨੀ ਦੇਰ ਤੱਕ ਆਪਾਂ ਤੁਹਾਨੂੰ ਆਦੇਸ਼ ਆ ਉਹ ਦਿੱਤੇ ਆ। ਉੱਦਾਂ ਉਹਨਾਂ ਨੇ ਕਿਹਾ ਵੀ 1.1% ਜਿਹੜੀ ICU ਬੈੱਡਸ ਦੀ ਰਿਕੁਆਇਰਮੈਂਟ ਆ ਜਿਨ੍ਹਾਂ ਨੂੰ ਪੇਸ਼ੈਂਟਸ ਨੂੰ ਚਾਹੀਦੇ ਸੀ ਉਹਦੇ ਵਿੱਚ ਵਾਧਾ ਹੋਇਆ ਆ, ਇਹ ਬਹੁਤਾ ਜ਼ਿਆਦਾ ਜਿਹੜਾ ਉਹ ਨਹੀਂ ਹੈਗਾ। ਸੋ ਇਸੇ ਤਰ੍ਹਾਂ ਆਪਾਂ ਜਿਹੜੀ ਪਹਿਲਾਂ ਖਬਰ ਸਾਂਝੀ ਕੀਤੀ ਸੀ ਵੀ ਈਸਟਰ ਅੱਜ ਗੁੱਡ ਫਰਾਈਡੇ ਆ, ਈਸਟਰ ਬਹੁਤ ਸਾਰੇ ਜਿਹੜੇ ਚਰਚ ਆ ਉਹ ਸੰਡੇ ਨੂੰ ਮਨਾ ਰਹੇ ਆ। ਸੋ ਜਿਹੜੀ ਚਰਚ ਦੀ ਆਪਾਂ ਗੱਲ ਕਰਦੇ ਸੀ ਉਸ ਚਰਚ ਦਾ ਜਿਹੜਾ ਪੈਸਟਰ ਹੈਗਾ ਆ ਸਪੈਲ, ਉਸ ਨੂੰ ਪਹਿਲਾਂ ਵੀ ਜਿਹੜਾ ਮਿਸਡਮੀਨਰ ਚਾਰਜਸ ਉਹਦੇ 'ਤੇ ਲਾਏ ਗਏ ਸੀ ਗਵਰਨਰ ਵੱਲੋਂ, ਕਿਉਂਕਿ ਉਸ ਨੇ 50 ਤੋਂ ਵੱਧ ਬੰਦੇ ਜਿਹੜੇ ਆ ਇਕੱਠੇ ਕੀਤੇ ਸੀ। ਪਰ ਹੁਣ ਫਿਰ ਜਿਹੜੇ ਆ ਉਹ ਦੁਬਾਰਾ ਕੀ ਕਹਿੰਦਾ ਵੀ ਮੈਂ 2000 ਤੋਂ ਵੱਧ ਬੰਦੇ ਜਿਹੜੇ ਆ ਉਸ ਚਰਚ ਦੇ ਵਿੱਚ ਆਉਣਗੇ। ਉਹਨੂੰ ਦੇਖਦੇ ਹੋਏ ਜਿਹੜੇ ਉੱਥੇ ਦੇ ਪੁਲਿਸ ਚੀਫ ਆ ਰੋਜਰ ਕੋਰਕੋਰਾਨ, ਉਹਨਾਂ ਨੇ ਇਹ ਕਿਹਾ ਵੀ ਜਿਹੜਾ ਇਹ ਮਿਸਟਰ ਸਪੈਲ ਦਾ ਡਿਸੀਜਨ ਆ ਇਹ ਬਹੁਤ ਰੈਕਲੈਸ ਅਤੇ ਇਰਰਿਸਪੋਂਸੀਬਲ ਆ, ਬਹੁਤ ਮਾੜਾ ਆ, ਇਰਰਿਸਪੋਂਸੀਬਲ ਆ। ਇਸੇ ਤਰ੍ਹਾਂ ਜਿਹੜੇ ਗਵਰਨਰ ਜਿਹੜੇ ਹੈਗੇ ਆ ਜੌਨ ਵੈਲ ਐਡਵਰਡਸ, ਉਹਨਾਂ ਨੇ 50 ਤੋਂ ਵੱਧ ਬੰਦਿਆਂ ਦੀ ਉੱਥੇ ਗੈਦਰਿੰਗ ਦੇ ਉੱਤੇ ਬੈਨ ਲਾਇਆ ਆ। ਸੋ ਬਿਲਕੁਲ ਈਵਨ ਆਪਾਂ ਤਾਂ ਜਿਹੜੇ ਜਿੰਨੇ ਗੁਰੂ ਘਰ ਵੀ ਆ, ਵਿਸਾਖੀ ਅਗਲੇ ਵੀ ਕਹਾਣੀ ਹੈਗੀ, ਅਗਲੇ ਹਫਤੇ ਕੋਈ ਜਿੱਦਾਂ ਇਕੱਠ ਨਹੀਂ ਹੋਣਾ ਚਾਹੀਦਾ। ਜੇ ਕਿਸੇ ਨੇ ਜਾਣਾ ਇੱਕ ਇੱਕ ਕਰਕੇ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਆਪਣੇ ਜਿਹੜੇ ਗੁਰਦੁਆਰੇ ਵਾਲਿਆਂ ਨੂੰ ਜਿਹੜਾ ਉਹ ਪੁੱਛ ਲਓ ਉਹ ਓਪਨ ਨੇ ਨਹੀਂ ਓਪਨ ਨੇ, ਕਿੱਦਾਂ ਜਿਹੜਾ ਉਹ ਹੈਗਾ ਆ, ਕਿਹੜੇ ਟਾਈਮ ਦੇ ਉੱਤੇ ਉਹਨਾਂ ਨੇ ਅਲਾਓ ਕਰਨਾ, ਕੁਛ ਨਾ ਕੁਛ ਇੱਦਾਂ ਦੀ ਜਿਹੜਾ ਪ੍ਰਬੰਧ ਆ ਉਹਨਾਂ ਨੂੰ ਪਹਿਲੋਂ ਹੀ ਜਿਹੜਾ ਉਹ ਕਰਨਾ ਪੈਣਾ ਹੈ, ਕਿਉਂਕਿ ਲੋਕ ਜਾਣਾ ਚਾਹੁੰਦੇ ਨੇ। ਪਰ ਲੋਕਾਂ ਨੂੰ ਵੀ ਇਹ ਧਿਆਨ ਰੱਖਣ ਦੀ ਜ਼ਰੂਰਤ ਆ ਵੀ ਹਾਲ ਦੀ ਘੜੀ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਮੱਦੇਨਜ਼ਰ ਰੱਖਦੇ ਹੋਏ ਸਹੀ ਫੈਸਲਾ ਜਿਹੜਾ ਉਹ ਲੈਣ ਦੀ ਜ਼ਰੂਰਤ ਆ। ਉੱਧਰੋਂ ਹਰਜੋਤ ਸਿੰਘ ਜੀ ਟੈਕਸਸ ਦੇ ਗਵਰਨਰ ਜਿਹੜੇ ਹੈਗੇ ਨੇ ਗ੍ਰੈਗ ਐਬਟ, ਉਹ ਕਹਿ ਰਹੇ ਆ ਵੀ ਆਉਂਦੇ ਹਫਤੇ ਦੇ ਵਿੱਚ ਇੱਕ ਉਹ ਐਗਜ਼ੀਕਿਊਟਿਵ ਆਰਡਰ ਜਾਰੀ ਕਰਨਗੇ ਜਿਸ ਦੇ ਵਿੱਚ ਜਿਹੜੇ ਟੈਕਸਸ ਦੇ ਬਿਜ਼ਨਸਿਸ ਬੰਦ ਹੋਏ ਨੇ ਨਾਨ ਅਸੈਂਸ਼ੀਅਲ, ਉਹਨਾਂ ਨੂੰ ਦੁਬਾਰਾ ਰੀਓਪਨ ਕੀਤਾ ਜਾ ਸਕਦਾ ਆ। ਹੁਣ ਇਹ ਫੈਸਲਾ ਕਿੰਨਾ ਕੁ ਉੱਥੋਂ ਦੇ ਟੈਕਸਸ ਦੇ ਲੋਕਾਂ ਦੇ ਲਈ ਕਾਰਗਰ ਸਾਬਤ ਹੋਊਗਾ ਜਾਂ ਨਹੀਂ, ਇਹ ਦੇਖਣ ਵਾਲੀ ਗੱਲ ਆ। ਜ਼ਰੂਰ ਇਕਨੋਮਿਕ ਤੌਰ ਦੇ ਉੱਤੇ ਝਟਕਾ ਸਾਰਿਆਂ ਨੂੰ ਲੱਗਾ ਆ, ਪਰ ਹੁਣ ਇਹ ਦੇਖਣਾ ਪੈਣਾ ਆ ਵੀ ਇਕਨੋਮਿਕ ਜਿਹੜਾ ਅਰਥਚਾਰਾ ਜਿਹੜਾ ਜ਼ਿਆਦਾ ਜ਼ਰੂਰੀ ਆ ਜਾਂ ਲੋਕਾਂ ਦੀ ਜਿਹੜੀ ਜਾਨ ਆ ਉਹ ਜ਼ਿਆਦਾ ਜ਼ਰੂਰੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਆ ਉਹ ਧਿਆਨ ਜ਼ਰੂਰ ਜਿਹੜੀਆਂ ਉਹ ਮੰਗਦੀਆਂ ਨੇ ਵੀ ਇੱਥੇ ਇਹਨਾਂ ਨੇ ਜਿਹੜਾ ਉਹ ਫੈਸਲਾ ਆ ਕਿਸ ਤਰੀਕੇ ਦਾ ਲੈਣਾ ਆ। ਪਰ ਲੱਗਦਾ ਆ ਵੀ ਇਹਨਾਂ ਨੇ ਆਪਣਾ ਮਨ ਜਿਹੜਾ ਉਹ ਬਣਾ ਲਿਆ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਅਗਲੇ ਹਫਤੇ ਜਿਹੜਾ ਖੋਲ੍ਹਣਗੇ। ਅਤੇ ਇਹਨੂੰ ਦੇਖਦੇ ਹੋਏ ਜੇ ਹੋਰ ਬਾਕੀ ਸਾਰਿਆਂ ਨੇ ਵੀ ਖੋਲ੍ਹਣਾ ਸ਼ੁਰੂ ਕਰ ਦਿੱਤਾ ਤਾਂ ਸਾਰਾ ਕੁਛ ਹਰਜੋਤ ਸਿੰਘ ਜੀ ਇੱਦਾਂ ਹੋਣਾ ਹੋ ਗਿਆ, ਤਾਂ ਫਿਰ ਇਹ ਜਿੰਨੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਸ਼ੈਲਟਰ ਇਨ ਪਲੇਸ ਕਰਕੇ ਰੱਖਿਆ, ਸੋਸ਼ਲ ਡਿਸਟੈਂਸਿੰਗ ਕੀਤੀ ਆ, ਇਹ ਕਿਤੇ ਜਿਹੜੀ ਕੀਤੀ ਕਰਾਈ ਖੂਹ 'ਚ ਜਿਹੜੀ ਉਹ ਨਾ ਪੈ ਜਾਵੇ ਜੀ। ਸੋ ਬਿਲਕੁਲ ਇਹ ਤਾਂ ਸਾਰੇ ਕੋਈ ਵੀ ਜਿਹੜੀ ਧਾਰਮਿਕ ਜਗ੍ਹਾ ਹੈ ਉਹਨਾਂ ਨੂੰ ਸੋਚਣਾ ਚਾਹੀਦਾ। ਪਿਛਲੇ ਦਿਨਾਂ 'ਚ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਸੈਕਰਾਮੈਂਟੋ ਦੇ ਵਿੱਚ ਇੱਕ ਚਰਚ ਦੇ ਵਿੱਚ 75 ਉਹਨਾਂ ਦੇ ਜਿਹੜੇ ਚਰਚ ਦੇ ਮੈਂਬਰ ਹੈਗੇ ਆ ਉਹ ਕਰੋਨਾ ਵਾਇਰਸ ਨਾਲ ਪੀੜਤ ਆ, ਹੈ ਨਾ, ਅਤੇ ਹਜੇ ਵੀ ਉਹ ਜਿਹੜਾ ਆਪਣੀ ਸਰਵਿਸਿਜ਼ ਗਵਰਨਮੈਂਟ ਦੀ ਮੈਡੀਕਲ ਦੀ ਨਹੀਂ ਲੈ ਰਹੇ ਸੀ। ਸੋ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਉਹ US ਦੇ ਬਹੁਤ ਸਾਰੇ ਹਿੱਸੇ ਨੂੰ ਖੋਲ੍ਹਣਾ ਚਾਹੁੰਦੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਮੇਰੀ ਇਹ
ਲਾਈਫ ਦਾ ਬਿਗੈਸਟ ਡਿਸੀਜਨ ਹੋਊਗਾ। ਅਤੇ ਉਹਦੇ ਲਈ ਉਹ ਕਹਿੰਦੇ ਆ ਵੀ ਇੱਕ ਜਿਹੜੀ ਨਵੀਂ ਟੀਮ ਆ ਉਹ ਤਿਆਰ ਕੀਤੀ ਜਾਊਗੀ ਅਤੇ ਉਸ ਟੀਮ ਦੇ ਵਿੱਚ ਕਹਿੰਦੇ ਵੀ ਗੁੱਡ ਬੰਦੇ ਹੋਣਗੇ। ਇਹ ਉਹਨਾਂ ਨੇ ਅੱਜ ਜਿਹੜੀ ਸਟੇਟਮੈਂਟ ਦਿੱਤੀ ਹੈਗੀ ਆ ਜੀ। ਅਤੇ ਜਦ ਉਹਨਾਂ ਨੂੰ ਪੁੱਛਿਆ ਗਿਆ ਵੀ ਕਿਹੜਾ ਮੈਟ੍ਰਿਕਸ ਦੇਖ ਕੇ ਕਹਿੰਦੇ ਆ ਵੀ ਤੁਸੀਂ ਇਸ ਨੂੰ ਡਿਸੀਜਨ ਤੁਸੀਂ ਲੈਣਾ ਆ, ਤਾਂ ਉਹਨਾਂ ਨੇ ਕਿਹਾ ਵੀ ਆਹ ਵੇਖੋ, ਦਿਮਾਗ ਦੇ ਵਿੱਚ ਉਹਨਾਂ ਨੇ ਉਂਗਲ ਕਰਕੇ ਕਿਹਾ ਵੀ ਮੈਂ ਤਾਂ ਭਾਈ ਇਹਦੇ ਹਿਸਾਬ ਦੇ ਨਾਲ ਹੀ ਸੋਚ ਸਮਝ ਕੇ ਜਿਹੜਾ ਉਹ ਫੈਸਲਾ ਜਿਹੜਾ ਉਹ ਲਊਂਗਾ। ਉੱਦਾਂ ਇਹ ਆਲਰੇਡੀ ਆਪਾਂ ਦੇਖਿਆ ਸੀਗਾ ਵੀ ਪਿਛਲੇ ਮਹੀਨੇ ਦੇ ਐਂਡ ਦੇ ਵਿੱਚ ਜਿਹੜੇ ਵੀਕ ਦੇ ਵਿੱਚ ਖੋਲ੍ਹਣ ਨੂੰ ਫਿਰਦੇ ਸੀਗੇ, ਪਰ ਬਾਕੀ ਜਿਹੜੇ ਹੋਰ ਮਾਹਰਾਂ ਦੀ ਸੁਣ ਕੇ ਉਹਨਾਂ ਨੇ ਇਸ ਮਹੀਨੇ ਦੇ ਐਂਡ ਤੱਕ ਇਸ ਨੂੰ ਐਕਸਟੈਂਡ ਕਰ ਦਿੱਤਾ ਸੀ, ਜਿਹੜਾ ਸੋਸ਼ਲ ਡਿਸਟੈਂਸਿੰਗ ਦੇ ਸੀਗੇ। ਸੋ ਹੋਪਫੁਲੀ ਜਿਹੜੇ ਇਸ ਦੇ ਉੱਤੇ ਉਹ ਦੁਬਾਰਾ ਸੋਚਣਗੇ, ਵਿਚਾਰਨਗੇ ਵੀ ਕਿੱਦਾਂ ਦੇ ਹਾਲਾਤ ਆਉਣ ਵਾਲੇ ਦਿਨਾਂ ਦੇ ਵਿੱਚ ਬਣਦੇ ਹੈਗੇ ਆ। ਕਾਲੇ ਨਹੀਂ, ਜਿਹੜਾ ਹਰਜੋਤ ਸਿੰਘ ਜੀ ਪੈਣ ਦੀ ਜ਼ਰੂਰਤ ਸਾਰੇ ਲੋਕਾਂ ਨੂੰ ਹੁਣ ਕਾਲੇ ਪੈਣ ਦੀ ਜਿਹੜੀ ਇਸ ਚੀਜ਼ 'ਚ ਜ਼ਰੂਰਤ ਨਹੀਂ ਆ। ਅਤੇ ਡਾਕਟਰ ਫੌਚੀ, ਡਾਕਟਰ ਬਰਕਸ ਜਿਹੜੇ ਆ ਉਹਨਾਂ ਨੇ ਅੱਜ ਵੀ ਉਹਨਾਂ ਨੇ ਇਹੀ ਆਖਿਆ ਵੀ ਅਜੇ ਪੀਕ ਆਉਣੀ ਹੈਗੀ ਆ, ਅਜੇ ਆ ਰਹੀ ਆ। ਆਪਾਂ ਦੇਖਦੇ ਹਾਂ ਰੋਜ਼ਾਨਾ ਪਿਛਲੇ 3 ਦਿਨਾਂ ਤੋਂ 1900 ਅਤੇ ਅੱਜ 2000 ਦਾ ਅੰਕੜਾ ਪਾਰ ਕਰ ਗਿਆ ਆ ਮੌਤਾਂ ਨੂੰ ਲੈ ਕੇ ਅਮਰੀਕਾ ਦੇ ਵਿੱਚ। ਸੋ ਬਹੁਤ ਜ਼ਿਆਦਾ ਇਹਤਿਆਤ ਰੱਖਣ ਦੀ ਜ਼ਰੂਰਤ ਆ। ਕਾਲੇ ਨਾ ਪਾਓ। ਡਾਲਰ ਤਾਂ ਜੇ ਜ਼ਿੰਦਗੀ ਰਹੀ ਤਾਂ ਜਿਹੜੀ ਉਹ ਆਪਾਂ ਕਮਾਉਂਦੇ ਹੀ ਰਹਿਣਾ ਆ, ਖਰਚਦੇ ਰਹਿਣਾ ਆ। ਇਹਨਾਂ ਡਾਲਰਾਂ ਦੇ ਕਰਕੇ ਜੀਵਨ ਜਿਹੜਾ ਆ ਉਹ ਨਾ ਜਾਇਆ ਜਿਹੜਾ ਹੋ ਜਾਵੇ, ਇਹ ਜਿਹੜਾ ਜ਼ਰੂਰ ਧਿਆਨ ਰੱਖਣ ਦੀ ਸਾਰਿਆਂ ਨੂੰ ਜ਼ਰੂਰਤ ਹੈਗੀ ਆ। ਜਾਂ ਐਟਲੀਸਟ ਇੱਦਾਂ ਦਾ ਤਾਂ ਕੋਈ ਨਾ ਕੋਈ ਇਹਨਾਂ ਨੂੰ ਬਣਾਉਣਾ ਪਊਗਾ ਵੀ ਕਿੱਥੇ ਬਹੁਤ ਜ਼ਿਆਦਾ ਰਿਸਕ ਆ, ਕਿੱਥੇ ਘੱਟ ਰਿਸਕ ਆ, ਵੀ ਉਸ ਦੇ ਹਿਸਾਬ ਦੇ ਨਾਲ ਕੋਈ ਨਾ ਕੋਈ ਜਿਹੜਾ ਉਹ ਫੈਸਲਾ ਜਿਹੜਾ ਉਹ ਲਿਆ ਜਾਵੇ। ਇਸੇ ਤਰ੍ਹਾਂ ਮੈਸਾਚੂਸੇਟਸ ਤੋਂ ਖਬਰ ਆ ਰਹੀ ਆ ਵੀ ਉੱਥੇ ਜਿਹੜਾ ਇੱਕ ਵੈਟਰਨਸ ਦਾ ਨਰਸਿੰਗ ਹੋਮ ਸੀ, ਉੱਥੇ ਜਿਹੜਾ ਸਭ ਤੋਂ ਜ਼ਿਆਦਾ ਕਰੋਨਾ ਵਾਇਰਸ ਨੇ ਅਸਰ ਕੀਤਾ ਹੈਗਾ ਆ। ਉਹਦੇ 'ਚ ਨਰਸਿੰਗ ਹੋਮ 'ਚ 32 ਜਾਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਕਹਿੰਦੇ ਵੀ 68 ਜਿਹੜੇ ਉਹਨਾਂ ਦੇ ਸਟਾਫ ਦੇ ਮੈਂਬਰ ਸੀ ਉਸ ਦੇ ਜਿਹੜਾ ਨਰਸਿੰਗ ਹੋਮ, ਉਹ ਟੈਸਟਡ ਪੋਜ਼ੀਟਿਵ ਹੋਏ ਆ। 69 ਰੈਜ਼ੀਡੈਂਟਸ ਜਿਹੜੇ ਰਹਿੰਦੇ ਆ ਉਹ ਪੋਜ਼ੀਟਿਵ ਹੋਏ ਹੈਗੇ ਆ। ਉਹਨੂੰ ਦੇਖਦੇ ਹੋਏ ਜਿਹੜੇ ਇੱਕ ਫੈਡਰਲ ਇਨਵੈਸਟੀਗੇਸ਼ਨ ਕਹਿੰਦੇ ਓਪਨ ਹੋ ਗਈ ਹੈਗੀ ਆ US ਦੇ ਅਟਾਰਨੀ ਵੱਲੋਂ, ਵੀ ਇਹ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਸਿਵਲ ਰਾਈਟ ਡਿਵੀਜ਼ਨ ਵੱਲੋਂ ਵੀ ਇਹ ਜਿਹੜੇ ਆ ਇੰਨੀ ਜਲਦੀ ਉੱਥੇ ਕੇਸ ਕਿੱਦਾਂ ਹੋਏ ਆ, ਜਾਂ ਉਹਨਾਂ ਨੂੰ ਪਹਿਲਾਂ ਫਾਈਂਡ ਆਊਟ ਕਿਉਂ ਨਹੀਂ ਕੀਤਾ ਗਿਆ। ਜੀ। ਅਤੇ ਹਰਜੋਤ ਸਿੰਘ ਜੀ, ਆਪਾਂ ਚਰਚਿਸ ਦੀ ਗੱਲ ਕਰ ਰਹੇ ਸੀਗੇ ਵੀ ਈਸਟਰ ਨੂੰ ਲੈ ਕੇ ਜਿਹੜੇ ਕਹਿੰਦੇ ਵੀ ਉਹਨਾਂ ਨੇ ਸਰਵਿਸਿਜ਼ ਜੇ ਲੋਕਾਂ ਨੂੰ ਇਕੱਠ ਕੀਤਾ ਜਾ ਰਿਹਾ ਜਾਂ ਹੋਊਗਾ, ਅਤੇ ਕੈਂਟਕੀ ਨੇ ਇਹ ਆਦੇਸ਼ ਜਾਰੀ ਕਰ ਦਿੱਤੇ ਆ। ਸਟੇਟ ਆਫ ਕੈਂਟਕੀ ਨੇ ਕਿਹਾ ਵੀ ਉਹ ਐਕਸ਼ਨ ਲੈਣ ਜਾ ਰਹੇ ਆ, ਵੀ ਕਹਿੰਦੇ ਵੀ ਉਹ ਸਾਰੀਆਂ ਲਾਇਸੈਂਸ ਪਲੇਟਸ ਉਹਨਾਂ ਨੂੰ ਰਿਕਾਰਡ ਕਰਨਗੇ ਜਿਨ੍ਹਾਂ ਨੇ ਸਰਵਿਸਿਜ਼ ਇਸ ਵੀਕਐਂਡ ਦੇ ਉੱਤੇ ਅਟੈਂਡ ਕਰਨੀਆਂ, ਅਤੇ ਉਹਨਾਂ ਨੂੰ 14 ਦਿਨਾਂ ਦੇ ਲਈ ਘਰਾਂ ਦੇ ਵਿੱਚ ਬੰਦ ਰਹਿਣ ਦੇ ਲਈ ਆਖਿਆ ਜਾਊਗਾ ਵੀ ਉਹ ਕੁਆਰੰਟੀਨ ਕਰਨ 14 ਦਿਨਾਂ ਦੇ ਲਈ, ਕਿਉਂਕਿ ਉਹ ਬਗੈਰ ਕਿਸੇ ਕੰਮ ਤੋਂ ਅਜਿਹੀ ਥਾਂ ਦੇ ਉੱਤੇ ਵੱਡੇ ਇਕੱਠ ਦੇ ਵਿੱਚ ਜਿਹੜੇ ਉਹ ਜਾ ਰਹੇ ਆ, ਅਤੇ ਕਿਤੇ ਨਾ ਕਿਤੇ ਇਹ ਨਾ ਹੋਵੇ ਵੀ ਅੱਜ ਕਰੋਨਾ ਵਾਇਰਸ ਗਾਂਹ ਤੋਂ ਗਾਂਹ ਜਿਹੜਾ ਉਹਨਾਂ ਦੇ ਕਰਕੇ ਉਹ ਫੈਲ ਜਾਵੇ। ਸੋ ਸਟੇਟ ਨੇ ਜਿਹੜੇ 7 ਚਰਚਿਸ ਜਿਹੜੇ ਆ ਉਹਨਾਂ ਨੂੰ ਇਹ ਆਖਿਆ ਆ, ਕਿਉਂਕਿ ਉਹ ਚਰਚਿਸ ਨੇ ਕਿਹਾ ਸੀਗਾ ਵੀ ਅਸੀਂ ਸੋਚ ਰਹੇ ਹਾਂ ਵੀ ਆਪਾਂ ਇਨ ਪਰਸਨ ਸਰਵਿਸਿਜ਼ ਇਸ ਈਸਟਰ ਦੇ ਉੱਤੇ ਜਿਹੜਾ ਆਉਂਦਾ ਐਤਵਾਰ ਹੈਗਾ ਉਸ ਦੇ ਉੱਤੇ ਉਹ ਦੇਣਗੇ, ਪਰ ਜਿਹੜਾ ਕਿਤੇ ਨਾ ਕਿਤੇ ਇਹ ਵੀ ਇੱਕ ਆਦੇਸ਼ ਇਸੇ ਕਰਕੇ ਹੀ ਆ ਵੀ ਲੋਕ ਸ਼ਾਇਦ ਉੱਥੇ ਘੱਟ ਜਾਣ ਜੀ। ਅਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਾਂ ਜਿਹੜੇ ਸਟਿਮੂਲਸ ਪੈਕੇਜ ਦੀ ਜੇ ਉਹ ਗੱਲ ਕਰਦੇ ਜਾਈਏ ਵੀ ਕੀ ਜਿਹੜੀ ਲੇਟੈਸਟ ਇਨਫੋਰਮੇਸ਼ਨ ਉਸ ਦੇ ਬਾਬਤ ਜਿਹੜੀ ਉਹ ਹੈਗੀ ਆ, ਟ੍ਰੈਜਰੀ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੇ ਦੁਆਰਾ ਜਿਹੜਾ ਉਹ ਆਖਿਆ ਗਿਆ ਹੈ ਅੱਜ, ਕਹਿੰਦੇ ਵੀ ਮੈਜੋਰਟੀ ਆਫ ਜਿਹੜੇ ਵੀ ਐਲੀਜੀਬਲ ਅਮੈਰੀਕਨਸ ਜਿਹੜੇ ਹੈਗੇ ਨੇ, ਕਿਉਂਕਿ ਇਹ ਹੁਣ ਸਾਰੇ ਅਮੈਰੀਕਨਸ ਨਹੀਂ, ਜਿਨ੍ਹਾਂ ਨੂੰ ਇਹ ਮਿਲੂਗਾ ਐਲੀਜੀਬਿਲਿਟੀ ਜਿਹੜੀ ਉਹ IRS ਵਾਲਿਆਂ ਨੇ ਨਿਰਧਾਰਤ ਜਿਹੜੀ ਉਹ ਕਰਨੀ ਆ। ਕਹਿੰਦੇ ਵੀ 15 ਅਪ੍ਰੈਲ ਤੱਕ ਉਹਨਾਂ ਨੂੰ ਜਿਹੜੀਆਂ ਪੇਮੈਂਟਸ ਆ ਉਹ ਆ ਜਾਣਗੀਆਂ। ਇਹ ਅੱਜ ਸੀਨੀਅਰ ਟ੍ਰੈਜਰੀ ਦੇ ਜਿਹੜੇ ਅਫੀਸ਼ੀਅਲ ਆ ਉਹਨਾਂ ਨੇ ਫੌਕਸ ਨਿਊਜ਼ ਦੇ ਨਾਲ ਜਿਹੜੀ ਗੱਲਬਾਤ ਆ ਉਹ ਕਰਦੇ ਹੋਏ ਆਖਿਆ ਵੀ ਮਿਡਲ ਆਫ ਦਾ ਨੈਕਸਟ ਵੀਕ tens of millions of eligible Americans will have money from federal government directly deposited into their bank accounts, ਵੀ ਸਿੱਧੀ ਬੈਂਕ ਅਕਾਊਂਟਾਂ ਦੇ ਵਿੱਚ ਉਹ ਆ ਜਾਊਗੀ। ਜਿਨ੍ਹਾਂ ਨੇ ਬੈਂਕ ਅਕਾਊਂਟ ਦੀ ਇਨਫੋਰਮੇਸ਼ਨ ਜਦੋਂ ਟੈਕਸ ਭਰੇ ਸੀਗੇ ਇਸ ਸਾਲ ਦਾ ਜਾਂ ਪਿਛਲੇ ਸਾਲ ਦਾ, ਉਹਦੇ ਮੁਤਾਬਕ ਉਹਨਾਂ ਨੇ ਉਹਦੇ ਵਿੱਚ ਉਹ ਘੱਲ ਦੇਣੀ ਆ। ਅਤੇ ਇਹਦਾ ਮਤਲਬ ਜਿਨ੍ਹਾਂ ਨੇ ਉਹ ਬੈਂਕ ਅਕਾਊਂਟ ਨਹੀਂ ਹੋਣਗੇ ਉਹਨਾਂ ਨੂੰ ਫਿਰ ਅਟਕ ਕੇ ਥੋੜ੍ਹੇ ਚਿਰ ਬਾਅਦ ਜਿਹੜੇ ਮੇਲਸ ਦੇ ਵਿੱਚ ਜਿਹੜੇ ਉਹ ਚੈੱਕ ਉਹ ਆ ਜਾਣਗੇ। ਸੋ ਜਿਨ੍ਹਾਂ ਦਾ ਤਾਂ ਉਹਨਾਂ ਕੋਲ ਡਾਟਾ ਹੈਗਾ, ਜਿਹੜੇ ਟੈਕਸ ਫਾਈਲ ਕਰਦੇ ਹੈਗੇ ਆ ਜਾਂ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਆਉਂਦੀ ਹੈਗੀ ਆ, ਉਹਨਾਂ ਨੂੰ ਤਾਂ ਜਿਹੜੇ ਪੈਸੇ ਆਏ ਜਾਣੇ ਹੈਗੇ ਆ। ਸੋ ਬਹੁਤ ਸਾਰੇ ਲੋਕ ਆ ਜਿਹੜੇ ਨਹੀਂ ਟੈਕਸ ਫਾਈਲ ਕਰਦੇ ਸੀ, ਉਹਨਾਂ ਦੀ ਇਨਕਮ ਨਹੀਂ ਸੀ, ਉਹਨਾਂ ਦੇ ਲਈ ਉਹਨਾਂ ਨੇ ਇੱਕ ਸਪੈਸ਼ਲ ਜਿਹੜਾ ਵੈਬ ਪੋਰਟਲ ਆ ਉਹ ਡਿਜ਼ਾਈਨ ਕੀਤਾ ਹੈਗਾ ਆ, ਇੱਕ ਕੰਪਨੀ ਦੇ ਨਾਲ ਟਰਬੋ ਟੈਕਸ ਵਾਲਿਆਂ ਦੇ ਨਾਲ ਰਲ ਕੇ। ਉਸ ਜਿਹੜਾ ਵੈਬ ਟੂਲ ਆ ਉਹਦੇ 'ਤੇ ਜਾ ਕੇ ਬੜਾ ਸਿੰਪਲ ਜਿਹਾ ਕੁਐਸਚਨ ਆ, IRS ਦੇ ਵੈਬਸਾਈਟ 'ਤੇ ਆ, ਉਹ ਹੋਰ ਕਿਤੇ ਨਹੀਂ ਆ, ਇਹ ਬਿਲਕੁਲ ਧਿਆਨ ਰੱਖਿਓ।
ਤੇ ਤੁਹਾਡੀ ਉਹ ਇਨਫੋਰਮੇਸ਼ਨ ਪੁੱਛਣਗੇ ਵੀ ਤੁਹਾਡਾ ਕੀ ਸਟੇਟਸ ਆ, ਸੋਸ਼ਲ ਸਿਕਿਉਰਿਟੀ ਨੰਬਰ ਆ, ਤੁਸੀਂ ਲੀਗਲ ਆ ਨਹੀਂ ਆ, ਤੇ ਆਪਣੀ ਬੈਂਕ ਦੀ ਇਨਫੋਰਮੇਸ਼ਨ, ਤਾਂ ਕਿ ਤੁਹਾਡੇ ਅਕਾਊਂਟ ਦੇ ਵਿੱਚ ਉਹ ਜਿਹੜੇ ਪੈਸੇ ਆ $1200 ਪਰ ਪਰਸਨ, ਜੇ ਤੁਹਾਡੀ 7500 ਤੇ ਥੱਲੇ ਇਨਕਮ ਆ 75,000 ਤੇ 2400 ਜੇ ਹਸਬੈਂਡ ਵਾਈਫ ਹੈਗੇ ਆ, 1.5 ਲੱਖ ਤੋਂ ਥੱਲੇ ਇਨਕਮ ਹੈਗੀ ਆ, ਬੱਚਿਆਂ ਦਾ $500 ਹੈਗਾ, ਬੱਚੇ 18 ਸਾਲ ਤੇ ਉਸ ਤੋਂ ਘੱਟ ਦੀ ਉਮਰ ਦੇ ਨੂੰ ਕਿ ਆਖਿਆ ਜਾਂਦਾ ਜੀ ਬਿਲਕੁਲ। ਸੋ ਜੇ ਤੁਸੀਂ 2018 'ਚ ਟੈਕਸ ਫਾਈਲ ਕੀਤਾ ਆ ਜਾਂ 2019 'ਚ ਕਰ ਦਿੱਤਾ ਆ, ਤੇ ਤੁਹਾਡੇ ਆਟੋਮੈਟਿਕਲੀ ਜਿਹੜੇ ਉਹ ਪੈਸੇ ਆ ਜਾਣੇ, ਤੁਹਾਨੂੰ ਕੋਈ ਬਾਹਲਾ ਘਾਬਰਨ ਦੀ ਜਿਹੜੀ ਜ਼ਰੂਰਤ ਹੈ ਨਹੀਂ। ਜੇ ਤੁਸੀਂ ਵੈਟਰਨਸ ਡਿਸੇਬਿਲਿਟੀ ਕੰਪਨਸੇਸ਼ਨ ਦੇ ਉੱਤੇ ਆ, ਪੈਨਸ਼ਨ ਦੇ ਉੱਤੇ ਆ, ਸਰਵਾਈਵਰ ਬੈਨੀਫਿਟਸ ਦੇ ਉੱਤੇ ਆ, ਸੋਸ਼ਲ ਸਿਕਿਉਰਿਟੀ ਦੇ ਉੱਪਰ ਆ, ਫਿਰ ਵੀ ਤੁਹਾਨੂੰ ਜਿਹੜੇ ਪੈਸੇ ਮਿਲ ਜਾਣੇ ਹੈਗੇ ਆ। ਕੋਈ SSDI, ਸੋਸ਼ਲ ਸਿਕਿਉਰਿਟੀ, ਰੇਲ ਰੋਡ ਰਿਟਾਇਰਮੈਂਟ, ਉਹ ਸਾਰੇ ਜਿਹੜੇ ਆ ਆਟੋਮੈਟਿਕਲੀ ਤੁਹਾਨੂੰ ਜਿਹੜੇ ਉਹ ਪੈਸੇ ਮਿਲ ਜਾਣੇ ਆ। ਅਤੇ ਜਿਹੜੇ ਬੱਚੇ ਆ ਉਹ 17 ਸਾਲ ਤੋਂ ਥੱਲੇ ਹੋਣੇ ਚਾਹੀਦੇ ਆ, ਉਹਨਾਂ ਨੂੰ ਜਿਹੜਾ $500 ਉਹ ਮਿਲਣਾ ਹੈਗਾ ਜੀ। ਤੇ ਇੱਕ ਜਿਹੜਾ ਹਰਜੋਤ ਸਿੰਘ ਜੀ ਦੱਸ ਜੇ ਵੀ ਐਲੀਜੀਬਲ, ਜਿੱਦਾਂ ਉਹਨਾਂ ਨੇ ਕਿਹਾ ਵੀ ਕਿਹੜਾ ਹੈਗਾ ਇਹ ਨਾ, IRS ਦੀ ਜਿਹੜੀ ਵੈਬਸਾਈਟ ਦੇ ਉੱਤੇ ਜੇ ਤੁਸੀਂ ਜਾਂਦੇ ਆ ਤਾਂ ਉਸ ਦੇ ਵਿੱਚ ਉਹਨਾਂ ਨੇ ਇਹ ਜਾਣਕਾਰੀ ਉਸ ਦੇ ਵਿੱਚ ਦਿੱਤੀ ਹੋਈ ਆ। US ਸਿਟੀਜ਼ਨ ਜਾਂ ਰੈਜ਼ੀਡੈਂਟ ਏਲੀਅਨਸ ਜਿਨ੍ਹਾਂ ਦਾ ਵੈਲਿਡ ਸੋਸ਼ਲ ਸਿਕਿਉਰਿਟੀ ਨੰਬਰ ਹੈਗਾ ਆ, ਤੇ ਉਹਨਾਂ ਨੂੰ ਕਿਸੇ ਹੋਰ ਨੇ ਟੈਕਸ ਦੇ ਉੱਤੇ ਕਲੇਮ ਨਹੀਂ ਕੀਤਾ ਹੈਗਾ। ਇਹ ਵੀ ਜਿਹੜੀ ਅਹਿਮ ਚੀਜ਼ ਹੈਗੀ। ਕਈ ਵਾਰੀ ਆਪਾਂ ਦੇਖਦੇ ਹਾਂ ਵੀ ਤੁਸੀਂ ਆਪਣੇ ਬੱਚੇ ਜਿਨ੍ਹਾਂ ਦੀ 18 ਸਾਲ ਤੋਂ ਉੱਤੇ ਉਮਰ ਹੁੰਦੀ ਆ, ਉਹਨਾਂ ਨੂੰ ਵੀ ਤੁਸੀਂ ਕਈ ਵਾਰੀ ਕਲੇਮ ਕੀਤਾ ਹੁੰਦਾ। ਇਹਦਾ ਮਤਲਬ ਉਸ ਉਮਰ ਦੇ ਜਿਹੜੇ ਬੱਚੇ ਨੂੰ, ਜਿਹਨੂੰ ਆਲਰੇਡੀ ਕਲੇਮ ਕੀਤਾ ਹੋਇਆ, ਤੁਸੀਂ ਉਹਨੂੰ $1200 ਨਹੀਂ ਆਊਗਾ, ਕਿਉਂਕਿ ਉਹਨੇ ਟੈਕਸ ਨਹੀਂ ਭਰਿਆ, ਉਹ ਡਿਪੈਂਡੈਂਟ ਹੈਗਾ ਆ ਆਲਰੇਡੀ ਤੁਹਾਡੇ ਉੱਤੇ। ਤੇ ਇੱਦਾਂ ਹੀ ਜਿਹੜੇ ਬਜ਼ੁਰਗ ਵੀ ਹੈਗੇ ਨੇ, ਜਿਹੜੇ ਕਈ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਕਈ ਵਾਰੀ ਕਲੇਮ ਕਰਦੇ ਨੇ, ਉਹਨਾਂ ਦੇ ਨਾਂ ਦੇ ਉੱਤੇ ਵੀ ਉਹਨਾਂ ਨੂੰ ਕੁਛ ਵੀ ਜਿਹੜਾ ਸ਼ਾਇਦ ਆ ਉਹ ਨਹੀਂ ਜਿਹੜਾ ਮਿਲੂਗਾ। ਪਰ ਇਹ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਕੰਟਰਾਡਿਕਟਰੀ ਵੀ ਆ। ਤੇ ਜਿਹੜੇ ਸੋਸ਼ਲ ਸਿਕਿਉਰਿਟੀ ਰਿਟਾਇਰਮੈਂਟ ਲੈ ਰਹੇ ਆ, ਕੀ ਉਹਨਾਂ ਨੂੰ ਵੀ ਕਈ ਲੋਕ ਕਲੇਮ ਕਰਦੇ ਨੇ? ਮੈਨੂੰ ਲੱਗਦਾ ਕਈ ਕਰ ਲੈਂਦੇ ਆ ਆਪਣੇ ਟੈਕਸ। ਸੋ ਇਹ ਕੰਟਰਾਡਿਕਟਰੀ ਚੀਜ਼ ਹੋ ਜਾਂਦੀ ਆ ਵੀ ਉਹਨਾਂ ਨੇ ਆਖਿਆ ਵੀ ਉੱਦਾਂ ਜਿਹੜੇ ਸੋਸ਼ਲ ਸਿਕਿਉਰਿਟੀ ਰਿਟਾਇਰਮੈਂਟ ਵਾਲੇ ਆ ਉਹਨਾਂ ਨੂੰ ਵੀ ਅਸੀਂ ਜਿਹੜਾ ਉਹ ਚੈੱਕ ਘੱਲਾਂਗੇ, ਪਰ ਨਾਲ ਇਹ ਵੀ ਆ ਵੀ ਕਹਿੰਦੇ ਵੀ ਜਿਹੜੇ ਕੋਈ ਜਿਨ੍ਹਾਂ ਬਜ਼ੁਰਗਾਂ ਨੂੰ ਤੁਸੀਂ ਆਲਰੇਡੀ ਕਲੇਮ ਕੀਤਾ ਹੋਇਆ ਆ ਵੀ ਉਹਨਾਂ ਨੂੰ ਵੀ ਜਿਹੜਾ ਉਹ ਨਹੀਂ ਮਿਲਣੇ। ਸੋ ਆਈ ਥਿੰਕ ਇਹ ਕਾਫੀ ਅਜੇ ਆਉਣ ਵਾਲੇ ਦਿਨਾਂ 'ਚ ਅਜੇ ਭੰਬਲ ਭੂਸਾ ਜਿਹੜਾ ਹੈ ਨਾ, ਵਰਡਿੰਗ ਜਿਹੜੀ ਆ ਉਹ ਅੱਜ ਹੀ ਜਿਹੜੀ ਆਈ ਆ ਉਹ ਆਪਾਂ ਤੁਹਾਨੂੰ ਦੱਸ ਰਹੇ ਹਾਂ, ਪਰ ਫਿਰ ਵੀ ਇਸ ਨੂੰ ਲੈ ਕੇ ਕਈ ਤਰੀਕੇ ਦੇ ਜਿਹੜੇ ਸਵਾਲ ਉਹ ਜ਼ਰੂਰ ਉੱਠਣਗੇ। ਤਾਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਆਪਾਂ ਨੂੰ ਇਸ ਦਾ ਵੀ ਹੋਰ ਆਨਸਰ ਜਿਹੜੇ ਉਹ ਮਿਲ ਸਕਣਗੇ। ਸੋ ਬਿਲਕੁਲ, ਹਾਰਵਰਡ ਗਲੈਕਮੈਨ ਜਿਹੜੇ ਹੈਗੇ ਆ ਸੀਨੀਅਰ ਫੈਲੋ ਅਰਬਨ ਇੰਸਟੀਚਿਊਟ ਟੈਕਸ ਪਾਲਿਸੀ ਦੇ, ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੇ ਲੋਕ ਆ ਉਹਨਾਂ ਨੂੰ ਇਹ $1200 ਨਹੀਂ ਵੀ ਮਿਲੇਗਾ। ਕਹਿੰਦੇ ਵੀ ਜੇ ਤੁਸੀਂ $99,000 ਤੋਂ ਵੱਧ ਜਿਹੜਾ ਆ ਪਿਛਲੇ ਸਾਲ ਬਣਾਏ ਹੈਗੇ ਆ, ਅਤੇ ਤੁਹਾਨੂੰ ਜਿਹੜਾ ਉਹ $1200 ਨਹੀਂ ਮਿਲਣਾ ਹੈਗਾ। ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੈਟਾਗਰੀਜ਼ ਉਹਨਾਂ ਨੇ ਦੱਸੀਆਂ, ਜਿੱਦਾਂ ਸਟੂਡੈਂਟਸ ਜਿਹੜੇ 17 ਸਾਲ ਤੋਂ ਉੱਤੇ ਹੈਗੇ ਆ, ਜੇ ਤੁਹਾਡੇ ਪੇਰੈਂਟਸ ਸਟੂਡੈਂਟਸ ਦੇ ਆਪਣੇ ਬੱਚਿਆਂ ਨੂੰ ਡਿਪੈਂਡੈਂਟ ਕਰਦੇ ਆ, ਤੇ ਉਹ ਜਿਹੜੇ ਕੁਆਲੀਫਾਈ ਨਹੀਂ ਹੋਊਗੇ। 17 ਸਾਲ ਤੋਂ ਥੱਲੇ ਦੇ ਜਿਹੜੇ ਬੱਚੇ ਆ ਨਾ, ਸਿਰਫ ਉਹਨਾਂ ਦਾ ਹੀ ਜਿਹੜਾ $500 ਮਿਲੂਗਾ। ਜੇ ਬੱਚੇ ਕਈ ਵਾਰ ਜੌਬ ਕਰਦੇ ਆ, ਆਪਣਾ ਸੈਪਰੇਟ ਟੈਕਸ ਭਰਦੇ ਹੈਗੇ, ਫਿਰ ਉਹਨਾਂ ਨੂੰ ਜਿਹੜਾ ਉਹ ਮਿਲ ਸਕਦਾ ਹੈਗਾ। ਸੋ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਐਲਡਰਲੀ ਤੇ ਡਿਸੇਬਲਡ ਪੀਪਲ ਹੈ ਨਾ ਜੀ, ਮੋਸਟ ਸੀਨੀਅਰ ਸਿਟੀਜ਼ਨ ਜਿਹੜੇ ਆ ਉਹ ਕੁਆਲੀਫਾਈ ਕਰੂਗੇ। ਐਕਸੈਪਸ਼ਨ ਇਹ ਆ ਵੀ ਜੇ ਉਹਨਾਂ ਨੂੰ ਕੋਈ ਜਿਹੜਾ ਉਹਨਾਂ ਦਾ ਬੱਚਾ ਜਿਹੜਾ ਉਹਨਾਂ ਨੂੰ ਕਲੇਮ ਕਰਦਾ ਹੈਗਾ, ਫਿਰ ਉਹ ਕਹਿੰਦੇ ਵੀ ਉਹਦੀ ਜਿਹੜੀ ਪ੍ਰੋਬਲਮ ਆ ਸਕਦੀ ਹੈਗੀ ਆ। ਸੋ ਸਮ ਇਮੀਗ੍ਰੈਂਟਸ ਉਹ ਨਹੀਂ ਲਿਖਿਆ ਵੀ ਕੁਛ ਇਮੀਗ੍ਰੈਂਟ ਜਿਹੜੇ ਆ ਉਹ ਕੁਆਲੀਫਾਈ ਨਹੀਂ ਕਰੂਗੇ, ਕਿਉਂ ਜਿਨ੍ਹਾਂ ਕੋਲ ਨਹੀਂ ਸੋਸ਼ਲ ਸਿਕਿਉਰਿਟੀ, ਜਿਨ੍ਹਾਂ ਦੇ ਕੋਲ ਵਰਕ ਪਰਮਿਟ ਆ, ਪੋਲੀਟੀਕਲ ਅਸਾਈਲਮ ਆ, ਗ੍ਰੀਨ ਕਾਰਡ ਆ, ਸਿਟੀਜ਼ਨ ਆ, ਕਿਸੇ ਤਰ੍ਹਾਂ ਦਾ ਵੀ ਹੈਗਾ ਆ, ਚਾਹੇ ਉਹ H1B ਵੀਜ਼ੇ 'ਤੇ ਆ, H2A ਵਰਕ ਵੀਜ਼ੇ 'ਤੇ ਹੈਗੇ ਆ, ਉਹਨਾਂ ਨੂੰ ਵੀ ਮਿਲੂਗਾ। ਪਰ ਜੇ ਨਾਨ ਰੈਜ਼ੀਡੈਂਟ ਏਲੀਅਨਸ ਹੈਗੇ ਆ, ਜਿਹੜੇ ਟੈਂਪਰੇਰੀ ਵਰਕਰਸ ਆ, ਜਾਂ ਇਮੀਗ੍ਰੈਂਟਸ ਇਨ ਦਾ ਕੰਟਰੀ ਇਲੀਗਲੀ ਜਿਹੜੇ ਹੈਗੇ ਆ, ਉਹਨਾਂ ਨੂੰ ਇਹ ਜਿਹੜੇ ਪੈਸੇ ਨਹੀਂ ਮਿਲਣਗੇ ਜੀ। ਸੋ ਆਈ ਥਿੰਕ ਹਰਜੋਤ ਸਿੰਘ ਜੀ H1B ਆਈ ਡੋਂਟ ਨੋ ਨੂੰ ਰੈਜ਼ੀਡੈਂਟ ਏਲੀਅਨ ਆਖਿਆ ਜਾਂਦਾ ਆ ਜਾਂ ਨਹੀਂ। ਸੋ ਇਹ ਕਾਫੀ ਜਿਹੜਾ ਇਸ ਦੇ ਵਿੱਚ ਜਿਨ੍ਹਾਂ ਦੇ ਕੋਲ ਕਹਿੰਦੇ ਵਰਕ ਵੀਜ਼ਾ ਹੈਗਾ ਉਹ ਐਲੀਜੀਬਲ ਹੈਗੇ ਨੇ। ਪਰ H1B ਵਾਲਿਆਂ ਦੀ ਜੇ 75 ਤੋਂ ਉੱਤੇ ਤਨਖਾਹ ਉਹਨਾਂ ਨੂੰ ਮਿਲਣਾ, ਉਹਨਾਂ ਨੂੰ ਫਿਰ ਜੇ ਇਕੱਲੇ ਨੂੰ ਜਿਹੜਾ ਨਹੀਂ ਮਿਲਣਾ, ਤੇ ਜੇ ਹੈਗੇ ਨੇ ਸਪਾਊਸ ਆ ਨਾਲ ਤੇ ਉਹ 1.5 ਲੱਖ ਤੋਂ ਉੱਤੇ ਆ, ਤੇ ਫਿਰ ਤਾਂ ਨਹੀਂ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਮਿਲਣਾ ਹੈਗਾ। ਸੋ ਇਸੇ ਤਰ੍ਹਾਂ ਬੱਚੇ ਜਿਹੜੇ 2020 ਸਨ 'ਚ ਬੋਰਨ ਹੋਏ ਹੈਗੇ ਆ, ਕੋਈ ਜਨਵਰੀ, ਫਰਵਰੀ, ਮਾਰਚ, ਉਹਨਾਂ ਨੂੰ ਵੀ ਉਹ $500 ਨਹੀਂ ਮਿਲੂਗਾ ਹੈ ਨਾ। ਇਹ ਜਿਹੜੇ ਬੱਚਿਆਂ ਦੀ $500 ਮਿਲਣਾ ਹੈਗਾ ਜਿਹੜੇ 2018 'ਚ ਬੋਰਨ ਹੋਏ ਆ, ਜਾਂ 2019 ਜਾਂ ਇਸ ਤੋਂ ਪਹਿਲਾਂ ਬੋਰਨ ਹੋਏ ਹੈਗੇ। ਤੇ ਇੱਕ ਜਿਹੜੀ ਚੀਜ਼ ਇਹਨਾਂ ਨੇ ਕਿਹਾ ਵੀ ਟੈਕਸ ਜਿਹੜਾ 18 ਤੇ 19 ਦਾ ਜਿਹੜਾ ਭਰਿਆ ਹੋਣਾ ਚਾਹੀਦਾ, 18 ਜਾਂ 19 18 ਦਾ ਤਾਂ ਘੱਟੋ ਘੱਟ ਜਿਹੜਾ ਜ਼ਰੂਰੀ ਭਰਿਆ ਹੋਣਾ ਚਾਹੀਦਾ ਆ।
ਜਿਨ੍ਹਾਂ ਨੇ 18 ਦਾ ਨਹੀਂ ਭਰਿਆ ਉਹਨਾਂ ਨੂੰ ਨਹੀਂ ਫਿਰ ਜਿਹੜਾ ਉਹ ਮਿਲੂਗਾ। ਇਹ ਜਿਹੜਾ ਸਾਰੇ ਜਾਣੇ ਜ਼ਰੂਰ ਧਿਆਨ ਦੇ ਵਿੱਚ ਰੱਖਣ। ਕਈ ਜਾਣੇ ਪੁੱਛ ਰਿਹਾ ਵੀ ਸਾਡੇ ਨਿਆਣੇ ਨੇ ਅਜੇ ਕੁਛ ਕੁ ਮਹੀਨਿਆਂ ਨੂੰ 17 ਦਾ ਹੋਣਾ, ਉਹਨਾਂ ਨੂੰ ਮਿਲੂਗਾ, ਇਹ ਪਤਾ ਲੱਗ ਜੂਗਾ। ਪਰ ਅੱਜ ਦੇ ਦੇਖ ਰਹੇ ਆ ਤੇ ਉਹਨਾਂ ਦੀ ਉਮਰ 17 ਤੋਂ ਥੱਲੇ ਆ। ਸੋ ਫਿਰ ਜਿਹੜਾ ਆਈ ਥਿੰਕ ਅੱਜ ਦੇ ਹਿਸਾਬ ਦੇ ਨਾਲ ਤੁਸੀਂ ਜਿਹੜਾ ਉਹ ਐਲੀਜੀਬਲ ਜ਼ਰੂਰ ਇਸ ਦੇ ਵਿੱਚ। ਸੋ ਇੱਕ ਹੋਰ ਜਿਹੜੀ ਕੈਟਾਗਰੀ ਆ, ਦੇਖੋ ਹੀ ਨਹੀਂ, ਇਹ ਕਿਹਾ ਵੀ ਜੇ ਤੁਸੀਂ $99,000 ਤੋਂ ਵੱਧ ਬਣਾਉਣੇ ਤੁਹਾਨੂੰ ਮਿਲਣਾ ਨਹੀਂ ਜੇ 2019 ਚ ਬਣਾਇਆ। ਕਹਿੰਦੇ ਵੀ ਜੇ ਉਹ ਬੰਦਾ ਜਾਂ ਬੀਬੀ 2020 ਦੇ ਵਿੱਚ ਲੇ ਆਫ ਹੋ ਗਈ ਆ, ਅਨਪਲਾਈਡ ਹੋ ਗਈ, ਤਾਂ ਉਹਨੂੰ ਉਹ ਚੈੱਕ ਨਹੀਂ ਮਿਲਣਾ। ਦੇਖੋ ਜੇ ਸੋ ਆਲਰੇਡੀ ਉਹ ਹੁਣ ਕਰੋਨਾ ਵਾਇਰਸ ਕਰਕੇ ਉਹ ਲੇ ਆਫ ਹੋ ਗਿਆ, ਈਵਨ ਦੋ ਪਿਛਲੇ ਸਾਲ ਉਹਨਾਂ ਦੀ ਇਨਕਮ 99,000 ਤੋਂ ਜ਼ਿਆਦਾ ਸੀ। ਸੋ ਉਹ ਕਹਿੰਦੇ ਵੀ ਇਸ ਸਟਿਮੂਲਸ ਪੈਕੇਜ ਦਾ ਜਿਹੜਾ $1,200 ਆਣਾ ਉਹਦੇ ਲਈ ਜਿਹੜਾ ਉਹ ਐਲੀਜੀਬਲ ਨਹੀਂ ਹੋਣਗੇ। ਇਸੇ ਤਰ੍ਹਾਂ ਲੋ ਇਨਕਮ ਪੀਪਲ ਹੂ ਡੋਂਟ ਫਾਈਲ ਟੈਕਸਿਸ, ਹੈ ਨਾ। ਇਹ ਕਹਿੰਦੇ ਵੀ ਬਹੁਤ ਸਾਰੇ ਕਈ ਲੋ ਇਨਕਮ ਲੋਕ ਹੁੰਦੇ ਹੈਗੇ ਆ ਜਾਂ ਉਹ ਟੈਕਸ ਨਹੀਂ ਫਾਈਲ ਕਰਦੇ ਹੈਗੇ, ਉਹ ਵੀ ਇਹ ਤੋਂ ਬਿਨਾਂ ਰਹਿ ਸਕਦੇ ਹੈਗੇ ਆ। ਪਰ ਜਿਨ੍ਹਾਂ ਨੂੰ ਸੋਸ਼ਲ ਸਿਕਿਉਰਿਟੀ ਮਿਲਦਾ ਹੈਗਾ ਆ ਉਹਨਾਂ ਨੂੰ ਤਾਂ ਆਟੋਮੈਟਿਕਲੀ ਕਹਿੰਦੇ ਵੀ ਉਹ ਚੈੱਕ ਆ ਜਾਣੇ ਹੈਗੇ ਆ। ਇੰਡੀਵਿਜੂਅਲਸ ਜਿਹੜੇ ਆ ਮੋਸਟਲੀ ਕਹਿੰਦੇ ਵੀ ਜੇ $12,000 ਤੋਂ ਥੱਲੇ ਇਨਕਮ ਹੈਗੀ ਆ, ਤੁਸੀਂ ਟੈਕਸ ਨਹੀਂ ਭਰਦੇ ਹੈਗੇ ਅਤੇ ਉਹ ਤੋਂ ਰਹਿ ਜਾਂਦੇ ਆ। ਪਰ ਤੁਸੀਂ ਇਹ ਆ ਵੀ ਹੁਣ ਤੁਸੀਂ ਟੈਕਸ ਫਾਈਲ ਕਰ ਸਕਦੇ ਹੈਗੇ ਆ। ਸੋ ਨੈਚੁਰਲੀ ਉਹ ਤੁਹਾਡਾ ਨਾਮ, ਡੇਟ ਆਫ ਬਰਥ, ਸੋਸ਼ਲ ਸਿਕਿਉਰਿਟੀ ਉਹ ਫਾਰਮ ਜਿਹੜਾ ਆ ਔਨਲਾਈਨ ਹੈਗਾ ਆ ਕ੍ਰੀਏਟ ਕਰਕੇ, ਅਤੇ ਉੱਥੇ ਉਹ ਬੈਂਕ ਦੀ ਇਨਫੋਰਮੇਸ਼ਨ ਵੀ ਲਊਗੇ ਅਤੇ ਆਟੋਮੈਟਿਕਲੀ ਜਿਹੜੇ ਆ ਉਹ ਉਹਨਾਂ ਨੇ ਤੁਹਾਡੀ ਬੈਂਕ 'ਚ ਪੈਸੇ ਜਮ੍ਹਾਂ ਕਰਾ ਦੇਣੇ ਹੈ। ਜੀ ਆਈਰਸ ਇਹ ਨਹੀਂ ਕਹਿੰਦਾ ਵੀ ਜਿਨ੍ਹਾਂ ਕੋਲ ਬੈਂਕ ਖਾਤਾ ਨਹੀਂ ਹੈਗਾ ਵੀ ਉਹ ਬੈਂਕ ਖਾਤਾ ਖਿਲਾਓ, ਕੋਈ ਉਹ ਤੁਹਾਡੀ ਮਰਜ਼ੀ ਆ, ਜੇ ਖਿਲਾਉਣਾ ਹੈ ਖਿਲਾਓ, ਨਹੀਂ ਖਿਲਾਉਣਾ ਨਾ ਖਿਲਾਇਓ, ਪਰ ਉਹ ਵੀ ਉਹਦੇ ਨਾਲ ਜਲਦੀ ਜਿਹੜੇ ਉਹ ਮਿਲ ਸਕਦੇ ਹੈਗੇ ਆ। ਸੋ ਦੇਖੋ ਜਿਹੜੇ ਫ੍ਰੀ ਜਿਹੜੇ ਨੌਨ ਫਾਈਲਰਸ ਵੀ ਹੈਗੇ ਆ, ਉਹਨਾਂ ਨੇ ਇਹ ਵੀ ਆਖਿਆ ਵੀ ਜੇ ਤੁਹਾਨੂੰ ਕਹਿੰਦੇ ਆ ਵੀ ਡੂ ਨਾਟ ਕੰਟੀਨਿਊ, ਉਹਨਾਂ ਨੇ ਉਹ ਜਿਹੜਾ ਫਾਰਮ ਦੇ ਉੱਤੇ ਜਦੋਂ ਤੁਸੀਂ ਕਲਿੱਕ ਕਰਦੇ ਆ ਨਾ, ਉਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਸੋਸ਼ਲ ਸਿਕਿਉਰਿਟੀ, ਰੇਲ ਰੋਡ ਰਿਟਾਇਰਮੈਂਟ, SSDI ਬੈਨੀਫਿਟ ਮਿਲਦੇ ਆ ਫਿਰ ਇਹ ਤੁਹਾਨੂੰ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈਗੀ। ਬਹੁਤ ਸਾਰੇ ਜਿਹੜੇ ਆਪਣੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਮਿਲਦੀ ਹੈਗੀ ਆ ਜਾਂ SSDI ਡਿਸੇਬਿਲਿਟੀ ਵਾਲੇ ਜਿਹੜੇ ਹੁੰਦੀ ਆ SSDI, ਉਹ ਜੇ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਨੂੰ ਇਹ ਫਾਰਮ ਭਰਨ ਦੀ ਲੋੜ ਨਹੀਂ। IRS ਦੇ ਕੋਲ ਆਲਰੇਡੀ ਤੁਹਾਡੀ ਇਨਫੋਰਮੇਸ਼ਨ ਆ, ਉਹ ਆਪਣੇ ਆਪ ਜਿਹੜਾ ਉਹ ਕਰ ਦਿੱਤਾ ਘੱਲ ਦੇਣਗੇ। ਅਤੇ ਕਹਿੰਦੇ ਵੀ ਮੇਕ ਸ਼ੋਰ ਕਰੋ ਵੀ ਯੂ ਹੈਵ ਆਲਰੇਡੀ ਫਾਈਡ 2019 ਫੈਡਰਲ ਇਨਕਮ ਟੈਕਸ ਰਿਟਰਨ। ਸਟੇਟ ਦੀ ਚਾਹੇ ਨਹੀਂ ਭਰੀ, ਪਰ ਫੈਡਰਲ ਜਿਹੜੀ ਉਹ ਤੁਹਾਡੀ ਭਰੀ ਜਿਹੜੀ ਉਹ ਭਰ ਦਿੱਤੀ ਹੋਣੀ ਚਾਹੀਦੀ ਆ। ਅਤੇ ਔਨਲਾਈਨ ਫਾਰਮ ਹੈਗਾ ਅਤੇ ਫ੍ਰੀ ਜਿਹੜਾ ਹੋਣਾ ਫ੍ਰੀ ਹੈਗਾ ਟੋਟਲੀ। ਅਤੇ ਸੋ ਇਹ ਜਿਹੜਾ ਜ਼ਰੂਰ ਤੁਸੀਂ ਫਾਰਮ ਜਿਹੜੇ ਸਾਰੇ ਜਾਣੇ ਨੌਨ ਫਾਈਲਰਸ ਆ ਜਿਹੜੇ ਐਕਚੁਅਲ ਦੇ ਵਿੱਚ ਨਹੀਂ ਸੀ ਭਰਦੇ ਹੁੰਦੇ, ਉਹ ਜਿਹੜੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਹੜੇ ਜਿਹੜੇ ਨੌਨ ਫਾਈਲਰਸ ਜਿਹੜੇ ਹੈਗੇ ਨੇ ਉਹ ਆਪਣੇ ਆਪ ਜਿਹੜੇ ਉੱਤੇ ਭਰ ਲਓ। ਆਈ ਥਿੰਕ ਹਰਜੋਤ ਸਿੰਘ ਜੀ ਇਸ ਮੌਕੇ ਬੈਸਟ ਜਿਹੜਾ ਹੈਗਾ ਜਿਹਦੇ ਥਰੂ ਤੁਸੀਂ ਟੈਕਸ ਭਰਾਉਂਦੇ ਹੈਗੇ ਆ, ਉਹਨਾਂ ਨੂੰ ਜ਼ਰੂਰ ਤੁਸੀਂ ਆਪਣਾ ਇਹ ਜਿਹੜਾ ਸਵਾਲ ਆ ਉਹ ਆਪਣੇ ਜ਼ਰੂਰ ਪੁੱਛ ਲਓ ਵੀ ਅਸੀਂ ਐਲੀਜੀਬਲ ਹੈਗੇ ਆ, ਐਲੀਜੀਬਲ ਨਹੀਂ ਹੈਗੇ। ਹਰ ਇੱਕ ਦੀ ਸਿਚੁਏਸ਼ਨ ਵੱਖਰੀ ਹੁੰਦੀ ਆ, ਹਰ ਇੱਕ ਦੀ ਸਰਕਮਸਟਾਂਸ ਜਿਹੜੇ ਉਹ ਵੱਖਰੇ ਹੁੰਦੇ ਆ। ਹਰ ਇੱਕ ਦੇ ਲਈ ਜਵਾਬ ਦੇਣਾ ਅਸੀਂ ਟਰਾਈ ਜਿਹੜਾ ਜ਼ਰੂਰ ਕਰਦੇ ਹਾਂ, ਪਰ ਸਭ ਨੂੰ ਪਤਾ ਹੈ ਵੀ ਉਹ ਚੀਜ਼ ਜਿਹੜੀ ਕਰਨੀ ਹੈ ਤਕਰੀਬਨ ਨਾਮੁਮਕਿਨ ਵਾਲੀ ਹੁੰਦੀ ਹੈ। ਪਰ ਫਿਰ ਵੀ ਤੁਸੀਂ ਪਲੀਜ਼ ਆਪੋ ਆਪਣੇ ਜਿਹੜੇ ਟੈਕਸ ਵਾਲੇ ਹੈਗੇ ਆ ਉਹਨਾਂ ਨੂੰ ਜ਼ਰੂਰ ਤੁਸੀਂ ਕਾਲ ਕਰ ਲਿਓ ਵੀ ਜੇ ਇਹਨਾਂ ਨੇ ਜਿਹੜਾ ਨੌਨ ਫਾਈਲਰਸ ਨੇ ਜਿਹੜਾ ਉਹ ਫਾਰਮ ਭਰਨਾ ਆ ਉਹ ਕਿੱਦਾਂ ਜਿਹੜਾ ਉਹ ਭਰ ਸਕਦੇ ਹੈਗੇ ਆ। ਜੀ ਸੋ ਬਿਲਕੁਲ 17 ਅਪ੍ਰੈਲ ਤੱਕ ਕਹਿੰਦੇ ਵੀ ਮੈਜੋਰਟੀ ਆਫ ਦੇ ਜਿਹੜੇ ਲੋਕ ਆ ਉਹਨਾਂ ਨੂੰ ਇਹ ਪੈਸੇ ਮਿਲ ਜਾਣੇ ਹੈਗੇ ਆ। ਸੋ ਅਗਲੇ ਵੀਕ ਦੇ ਵਿੱਚ ਕਾਫੀ ਜਿਹੜੀ ਮੈਜੋਰਟੀ 'ਚ ਲੋਕਾਂ ਨੂੰ ਪੈਸੇ ਮਿਲ ਜਾਣੇ ਆ। ਇੱਕ ਗੱਲ ਜ਼ਰੂਰ ਧਿਆਨ ਰੱਖੋ, ਜਿਨ੍ਹਾਂ ਨੇ 2018 ਜਾਂ 2019 'ਚ ਟੈਕਸ ਨਹੀਂ ਭਰਿਆ ਉਹਨਾਂ ਨੂੰ ਇਹ ਪੈਸੇ ਨਹੀਂ ਮਿਲਣੇ। ਸੋ ਇੱਕ ਜ਼ਰੂਰ ਟੈਕਸ ਭਰਨਾ ਪੈਣਾ। ਪਰ ਜਿੱਦਾਂ ਜਿਨ੍ਹਾਂ ਨੂੰ ਰਿਕੁਆਇਰਡ ਨਹੀਂ ਹੈਗਾ, ਜਿੱਦਾਂ ਆਪਾਂ ਦੱਸੇ ਹੈਗੇ ਆ, ਸੋਸ਼ਲ ਸਿਕਿਉਰਿਟੀ ਅਤੇ ਡਿਸੇਬਿਲਿਟੀ 'ਤੇ $12,000 ਤੋਂ ਥੱਲੇ ਇਨਕਮ ਹੈਗੀ ਆ ਜਾਂ ਸੋਸ਼ਲ ਸਿਕਿਉਰਿਟੀ ਉਹ ਟੈਕਸੇਬਲ ਨਹੀਂ ਹੁੰਦੀ, ਸੋ ਉਹਨਾਂ ਨੂੰ ਆਟੋਮੈਟਿਕਲੀ ਮਿਲ ਜਾਣਾ। ਉਹਨਾਂ ਆਈਰਸ ਕੋ ਆਲਰੇਡੀ ਕਹਿੰਦੇ ਤੁਹਾਡੀ ਇਨਫੋਰਮੇਸ਼ਨ ਜਿਹੜੀ ਉਹ ਹੈਗੀ ਆ। ਸੋ ਇਹ ਜ਼ਰੂਰ ਧਿਆਨ ਰੱਖੋ 2018 ਦਾ ਘੱਟੋ ਘੱਟ ਟੈਕਸ ਭਰਿਆ ਹੋਣਾ ਚਾਹੀਦਾ ਜਾਂ ਇਸ ਸਾਲ ਦਾ ਟੈਕਸ ਜਿਹੜਾ ਉਹ ਤੁਸੀਂ ਭਰਿਆ ਹੋਣਾ ਚਾਹੀਦਾ। ਫਿਰ ਕਹਿੰਦੇ ਆ ਵੀ ਉਹਨਾਂ ਨੂੰ ਇਹ ਜਿਹੜਾ ਸਟਿਮੂਲਸ ਪੈਕੇਜ ਜਿਹੜਾ ਉਹ ਮਿਲ ਜਾਊਗਾ। ਅਤੇ ਕਹਿੰਦੇ ਵੀ ਹੁਣ ਜਿਨ੍ਹਾਂ ਨੇ ਫਾਰਮ ਭਰਨਾ ਆ ਉਹਨਾਂ ਦੇ ਕੋਲ ਕਿਹੜੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ, ਤੁਹਾਡਾ ਫੁੱਲ ਨੇਮ, ਫਸਟ ਨੇਮ, ਲਾਸਟ ਨੇਮ, ਕਰੰਟ ਮੇਲਿੰਗ ਐਡਰੈਸ ਜਿਹੜਾ ਤੁਹਾਡਾ ਕਿਹੜਾ ਹੈਗਾ ਆ, ਅਤੇ ਈਮੇਲ ਐਡਰੈਸ ਵੀ ਕਹਿੰਦੇ ਨਾਲ ਜਿਹੜੀ ਉਹ ਤੁਸੀਂ ਜ਼ਰੂਰ ਦਿਓ। ਬਹੁਤ ਸਾਰੇ ਬਜ਼ੁਰਗਾਂ ਦੀ ਨਹੀਂ ਹੁੰਦੀ, ਹੁਣ ਆਈਦਰ ਬਣਾਓ ਅਤੇ ਜਾਂ ਕੋਈ ਅਜਿਹਾ ਜਿਹੜਾ ਆਪਣਾ ਕੋਈ ਨਿਆਣਾ ਆ ਜਾਂ ਕੋਈ ਹੈਗੇ ਆ ਤੁਹਾਡੇ ਪੋਤੇ ਪੋਤੀਆਂ, ਦੋਤੇ ਦੋਤੀਆਂ, ਉਹਨਾਂ ਨੂੰ ਜਿਹੜਾ ਉਹ ਆਖੋ, ਉਹਨਾਂ ਨੂੰ ਹੁਣ ਉਹਨਾਂ ਦੇ ਨਾਲ ਜਿਹੜੀ ਉਹ ਗੱਲ ਕਰੋ ਜਾਂ ਨਿਆਣਿਆਂ ਦੇ ਨਾਲ। ਡੇਟ ਆਫ ਬਰਥ ਤੁਹਾਨੂੰ ਚਾਹੀਦਾ, ਵੈਲਿਡ ਸੋਸ਼ਲ ਸਿਕਿਉਰਿਟੀ ਨੰਬਰ ਜਿਹੜਾ ਤੁਹਾਨੂੰ ਮਿਲਿਆ ਉਹ ਚਾਹੀਦਾ ਆ, ਬੈਂਕ ਅਕਾਊਂਟ ਇਨਫੋਰਮੇਸ਼ਨ ਅਤੇ ਉਸਦੇ ਰਾਊਟਿੰਗ ਨੰਬਰ ਅਤੇ ਅਕਾਊਂਟ ਨੰਬਰ ਕਹਿੰਦੇ ਜੇ ਹੋਵੇ ਤਾਂ ਉਹ ਵਧੀਆ ਜਿਹੜੀ ਉਹ ਚੀਜ਼ ਹੈਗੀ ਆ। ਸੋ ਕਹਿੰਦੇ ਵੀ ਉਹ ਜੇ ਆਈਡੈਂਟੀਟੀ ਪ੍ਰੋਟੈਕਸ਼ਨ ਪਰਸਨਲ ਆਈਡੈਂਟੀਫਿਕੇਸ਼ਨ ਨੰਬਰ
ਜੇ IRS ਦੇ ਦੁਆਰਾ ਤੁਹਾਨੂੰ ਮਿਲਿਆ ਹੈ ਤੇ ਉਹ ਵੀ ਇਨਫੋਰਮੇਸ਼ਨ ਜਿਹੜੀ ਉਹ ਤੁਸੀਂ ਭਰ ਸਕਦੇ ਆ। ਤੇ ਬਾਕੀ ਡਰਾਈਵਿੰਗ ਲਾਇਸੈਂਸ ਜਿਹੜਾ ਜਾਂ ਸਟੇਟ ਇਸ਼ੂ ID ਜਿਹੜੀ ਆ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਤੁਹਾਨੂੰ ਭਰਨੀ ਪਊਗੀ। ਤੇ ਜਿਹੜੇ ਕੁਆਲੀਫਾਈਂਗ ਚਿਲਡਰਨ ਆ ਉਹਨਾਂ ਦੇ ਨਾਮ, ਸੋਸ਼ਲ ਸਿਕਿਉਰਿਟੀ ਨੰਬਰ ਜਾਂ ਹੋਰ ਜਿਹੜੀਆਂ ਚੀਜ਼ਾਂ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਉਹ ਤੁਹਾਨੂੰ ਇਸ ਦੇ ਵਿੱਚ ਜ਼ਰੂਰ ਜਿਹੜੀਆਂ ਉਹ ਚਾਹੀਦੀਆਂ ਹੋਣਗੀਆਂ। ਸੋ ਇਹ ਸਾਰਿਆਂ ਨੂੰ ਬਹੁਤ ਧਿਆਨ ਹਿੱਤ ਰੱਖਣ ਵਾਲੀ ਚੀਜ਼ ਆ। ਸਵਾਲ ਹਰ ਇੱਕ ਦੇ ਪਤਾ ਆ ਵੀ ਕਾਫੀ ਜ਼ਿਆਦਾ ਹੈਗੇ ਨੇ, ਪਰ ਆਈ ਥਿੰਕ ਇਸ ਟਾਈਮ ਜਿਹਦੇ ਥਰੂ ਤੁਸੀਂ ਟੈਕਸ ਆਪਣਾ ਪ੍ਰਿਪੇਅਰ ਕਰਾਉਂਦੇ ਆ ਉਹਨਾਂ ਨੂੰ ਤੁਸੀਂ ਜ਼ਰੂਰ ਇੱਕ ਵਾਰੀ ਕੰਟੈਕਟ ਕਰਕੇ ਜਿਹੜਾ ਉਹ ਜ਼ਰੂਰ ਪੁੱਛੋ ਵੀ ਇਸ ਦੇ ਵਿੱਚ ਹੁਣ ਕੌਣ ਐਲੀਜੀਬਲ ਆ। ਖਾਸ ਕਰਕੇ ਉਹ ਲੋਕ ਤਾਂ ਜ਼ਰੂਰ ਜਿਹੜਾ ਉਹਨਾਂ ਨੂੰ ਕੰਟੈਕਟ ਕਰੋ ਜਿਹੜੇ ਨੌਨ ਫਾਈਲਰ ਨੇ ਤੇ ਉਹਨਾਂ ਨੇ ਹੁਣ ਫਾਈਲ ਕਰਨਾ, ਕੋਈ ਨਾ ਕੋਈ ਹੁਣ ਬੰਦਾ ਤੁਹਾਨੂੰ ਲੱਭਣਾ ਪੈਣਾ ਵੀ ਜਿਹੜਾ ਕੋਈ ਤੁਹਾਡੇ ਲਈ ਤੁਹਾਡੀ ਜਿਹੜੀ ਮਦਦ ਕਰ ਸਕਦਾ। ਜੇ ਤੁਸੀਂ ਆਪ ਕਰ ਸਕਦੇ ਆ ਤਾਂ ਵੈਲ ਐਂਡ ਗੁੱਡ, ਜੇ ਨਹੀਂ ਤਾਂ ਤੁਹਾਨੂੰ ਕੋਈ ਹੁਣ ਕਿਸੇ ਤੋਂ ਇਹ ਜਿਹੜੀ ਸੇਵਾ ਹੈ ਉਹ ਲੈਣੀ ਪੈਣੀ ਆ। ਬਿਲਕੁਲ। ਇੱਕ ਸਾਡੇ ਸਰੋਤੇ ਪੁੱਛਦੇ ਆ ਵੀ ਜੇ ਮੈਂ ਸੀਨੀਅਰ ਜਿਹੜੇ ਆ ਉਹਨਾਂ ਨੂੰ ਡਿਪੈਂਡੈਂਟ ਸ਼ੋ ਕਰਦਾ ਪਰ ਉਹ ਬੈਨੀਫਿਟ ਨਹੀਂ ਕੋਈ ਲੈਂਦੇ, ਕੋਈ ਸੋਸ਼ਲ ਸਿਕਿਉਰਿਟੀ ਨਹੀਂ, ਸੋ ਉਹਦੇ ਬਾਰੇ ਆਪਾਂ ਨੂੰ ਡਿਟੇਲ ਨਹੀਂ ਪਤਾ, ਪਰ ਮੇਰੇ ਹਿਸਾਬ ਨਾਲ ਉਹਨਾਂ ਦਾ ਸੈਪਰੇਟ ਭਰਨਾ ਚਾਹੀਦਾ ਕਿਉਂਕਿ ਤੁਸੀਂ ਆਲਰੇਡੀ ਬੈਨੀਫਿਟ ਲੈ ਰਹੇ। ਜਦੋਂ ਤੁਸੀਂ ਡਿਪੈਂਡੈਂਟ ਸ਼ੋ ਕਰਦੇ ਆ ਇਹਦਾ ਮਤਲਬ ਵੀ ਤੁਸੀਂ ਘੱਟ ਟੈਕਸ ਪੇ ਕਰਨ ਲਈ ਉਹਨਾਂ ਨੂੰ ਡਿਪੈਂਡੈਂਟ ਸ਼ੋ ਕਰਦੇ ਆ। ਇੱਕ ਜ਼ਰੂਰ ਦੱਸਦੇ ਜਾਈਏ ਸਰੋਤਿਆਂ ਨੂੰ ਵੀ ਜਿਹੜੇ ਪੈਸੇ ਮਿਲਣੇ ਟੈਕਸੇਬਲ ਨਹੀਂ ਹੋਣੇ ਹੈਗੇ। ਸੋ ਇਹਨਾਂ ਨੂੰ ਕੋਈ ਇੱਦਾਂ ਨਹੀਂ ਵੀ ਨੈਕਸਟ ਈਅਰ ਜਾ ਕੇ ਤੁਹਾਨੂੰ ਇਹਦੇ 'ਤੇ ਟੈਕਸ ਦੇਣਾ ਪਵੇ। ਸੋ ਇਹ ਕੋਈ ਗੱਲ ਨਹੀਂ ਹੈਗੀ। ਡਾਕਾ ਵਾਲੇ ਜਿਹੜੇ ਸਟੂਡੈਂਟਸ ਆ, ਡਾਕਾ ਸਟੇਟਸ ਵਾਲੇ ਜੇ ਉਹ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਵੀ ਜਿਹੜੇ ਪੈਸੇ ਮਿਲਣੇ ਹੈਗੇ ਆ। ਤੇ ਹਰਜੋਤ ਸਿੰਘ ਜੀ ਕਈ ਜਿਹੜਾ ਸਵਾਲ ਸੀਗਾ ਵੀ ਅਨਇੰਪਲੋਇਮੈਂਟ ਵੀ ਉਹਨਾਂ ਨੇ ਫਾਈਲ ਕੀਤੀ ਆ, ਉਹਨਾਂ ਦੀ ਹੁਣ ਜੌਬ ਜਿਹੜੀ ਕਈਆਂ ਦੀ ਜਿਹੜੀ ਚਲੇ ਗਈ ਹੈ ਪਰ ਉਹਨਾਂ ਨੇ ਟੈਕਸ ਵਗੈਰਾ ਭਰਿਆ ਆ ਤੇ ਆਈ ਥਿੰਕ ਉਹਨਾਂ ਨੂੰ ਜਿਹੜਾ ਉਹ ਮਿਲਣਗੇ ਜਿਨ੍ਹਾਂ ਨੇ 18-19 ਦਾ ਟੈਕਸ ਜਿਹੜਾ ਉਹ ਭਰਿਆ ਆ। ਕਈ ਪੁੱਛ ਰਿਹਾ ਵੀ ਜਿਹੜੇ ਸਪਾਊਸ ਨੂੰ ਉਸ ਦੇ ਵਿੱਚ ਡਿਪੈਂਡੈਂਟ ਸ਼ੋ ਕਰਦੇ ਆ। ਬਿਲਕੁਲ, ਉਹਨੂੰ ਵੀ ਮਿਲੂਗੇ ਚਾਹੇ ਸਪਾਊਸ ਨੇ ਕੰਮ ਕੀਤਾ ਚਾਹੇ ਨਹੀਂ ਕੀਤਾ ਕਿਉਂਕਿ ਉਹਨਾਂ ਦੀ ਸੋਸ਼ਲ ਸਿਕਿਉਰਿਟੀ ਵੈਲਿਡ ਹੈਗੀ ਆ ਤੇ ਉਹਨਾਂ ਦਾ ਜਿਹੜਾ ਜੋ ਵੀ ਮੈਰਿਡ ਕਪਲ ਟੈਕਸ ਭਰਿਆ ਦੋਨਾਂ ਨੇ ਮਿਲ ਕੇ ਪਰਿਵਾਰ ਨੇ ਜੀ। ਸੋ ਇਸੇ ਤਰ੍ਹਾਂ ਜਿਹੜੇ ਅਮਰੀਕਨ ਵਰਕਿੰਗ ਅਬਰੋਡ ਆ, ਬਹੁਤ ਸਾਰੇ ਅਮਰੀਕਨ ਜਿਹੜੇ ਆ ਅਮਰੀਕਾ ਤੋਂ ਬਾਹਰ ਕੰਮ ਕਰਦੇ ਆ, ਅੰਬੈਸੀਆਂ ਦੇ ਵਿੱਚ ਜਾਂ ਹੋਰ ਕਈ ਕੰਪਨੀਆਂ 'ਚ ਵੀ ਕੰਮ ਕਰਦੇ ਆ, ਉਹ ਉਹਨਾਂ ਨੂੰ ਵੀ ਜਿਹੜੇ ਪੈਸੇ ਮਿਲਣਗੇ ਉਹ ਕੋਈ ਇੱਦਾਂ ਦੀ ਗੱਲ ਨਹੀਂ ਕਿਉਂਕਿ ਉਹ ਟੈਕਸ ਇੱਥੇ ਦਾ ਹੀ ਜਿਹੜਾ ਆ ਉਹ ਭਰਦੇ ਹੈਗੇ। ਪਰ ਗੱਲ ਇਹ ਆ ਨਾ ਵੀ ਜੇ ਉਹਨਾਂ ਦੀ ਤਨਖਾਹ 75,000 ਤੋਂ ਉੱਤੇ ਜਾਂ ਦੋਵਾਂ ਜੀਆਂ ਦੀ ਮਿਲਾ ਕੇ 1.5 ਲੱਖ ਤੋਂ ਉੱਤੇ ਹੋਈ ਫਿਰ ਨਹੀਂ ਜਿਹੜਾ ਉਸ ਚੀਜ਼ ਦੇ ਵਿੱਚ ਉਹ ਮਿਲੂਗਾ। ਜੇ ਉਹਨਾਂ ਦੀ ਜੌਬ ਵਗੈਰਾ ਗਈ ਹੈ ਤੇ ਉਹ ਅਨਇੰਪਲੋਇਮੈਂਟ ਵਗੈਰਾ ਜਿਹੜੀ ਜ਼ਰੂਰ ਉਸ ਆਪਣੇ ਸਟੇਟ ਜਿੱਥੇ ਦਾ ਉਹਨਾਂ ਦਾ ਮੇਨ ਐਡਰੈਸ ਹੈਗਾ ਉਸ ਦੇ ਹਿਸਾਬ ਦੇ ਨਾਲ ਉਹ ਫਾਈਲ ਕਰ ਸਕਦੇ। ਇੱਕ ਕੁਐਸਚਨ ਇਹ ਵੀ ਆ ਵੀ ਕਹਿੰਦੇ ਵੀ ਮੈਂ ਟੈਕਸ ਅਜੇ ਦੇਣੇ ਆ, ਕਈਆਂ ਨੇ ਟੈਕਸ ਦੇਣਾ ਹੁੰਦਾ ਪੈਸੇ ਜ਼ਿਆਦੇ ਆ ਤੇ ਵੀ ਇੱਦਾਂ ਤਾਂ ਨਾ ਹੋਊਗਾ ਵੀ ਉਹ ਪਹਿਲਾਂ ਮੇਰੇ $1,200 ਉਹ ਟੈਕਸ ਦੇਣ ਦੇ ਵਿੱਚ ਹੀ ਕੱਟ ਲੂਗੇ। ਉਹ ਕਹਿੰਦੇ ਨਹੀਂ, ਉਹ ਵੱਖਰੀ ਚੀਜ਼। ਹਾਂਜੀ, ਉਹ ਵੱਖਰੀ ਚੀਜ਼ ਆ। ਕਹਿੰਦੇ ਵੀ ਇਹ ਜਿਹੜੀ ਪੇਮੈਂਟ ਆ ਉਹ ਨਹੀਂ ਕੱਟੂਗੇ, ਪਰ ਜੇ ਤੁਸੀਂ ਚਾਈਲਡ ਸਪੋਰਟ ਨਹੀਂ ਦਿੱਤੀ ਫਿਰ ਉਹ ਕੱਟ ਸਕਦੇ ਆ। ਜੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਡਿਵੋਰਸ ਹੋ ਜਾਂਦੇ ਆ ਜਾਂ ਕੋਈ ਸਿਚੁਏਸ਼ਨ ਆ ਉਹ ਚਾਈਲਡ ਸਪੋਰਟ ਨਹੀਂ ਦਿੰਦੇ, ਸੋ ਉਹ ਜਿਹੜੇ ਪੈਸੇ ਫਿਰ ਉਹ $1,200 ਉਹਦੇ 'ਚ ਕੱਟ ਸਕਦੇ ਹੈਗੇ ਆ। ਨਿਊ ਇਮੀਗ੍ਰੈਂਟਸ ਹੂ ਕੇਮ ਇਨ ਦਸੰਬਰ 2019 ਤੁਸੀਂ ਟੈਕਸ ਭਰਿਆ? ਇਸ ਸਵਾਲ ਦਾ ਜਵਾਬ ਦੇ ਦਿਓ। ਜੇ ਤੁਹਾਡਾ ਆਨਸਰ ਨੋ ਆ ਤਾਂ ਫਿਰ ਨਹੀਂ। ਜੇ ਦਸੰਬਰ 'ਚ ਆਏ ਆ ਤੁਸੀਂ ਟੈਕਸ ਭਰ ਸਕਦੇ ਹੈਗੇ ਆ। ਜੇ ਕੋਈ ਕੰਮ ਕਰਕੇ ਵੀ ਚਾਹੇ ਨਹੀਂ ਵੀ ਕੀਤਾ ਜ਼ੀਰੋ ਕਰਕੇ ਵੀ ਭਰ ਸਕਦੇ ਆ ਜੀ। ਸੋ ਡਿਪੈਂਡ ਕਰਦਾ ਇਹਦੇ 'ਚ ਕੀ ਹੋਊਗਾ। ਤੁਸੀਂ ਟੈਕਸ ਵਾਲੇ ਨੂੰ ਵੀ ਪੁੱਛ ਸਕਦੇ ਆ ਪਰ ਆਨਲਾਈਨ ਕ੍ਰੀਏਟ ਕਰ ਲਓ। ਇੱਕ ਇਹ ਵੀ ਆ ਵੀ $1,200 ਤੋਂ ਬਾਅਦ ਵੀ ਸਾਨੂੰ ਹੋਰ ਕੁਝ ਮਿਲੂਗਾ। ਪਹਿਲੇ 1200 ਲੈ ਲਓ। ਹਾਂਜੀ, ਇਹ ਜਿਹੜਾ ਕਹਿੰਦੇ $2 ਟ੍ਰਿਲੀਅਨ ਦਾ ਕਰੋਨਾ ਵਾਇਰਸ ਬਿੱਲ ਹੈਗਾ ਆ, ਵਨ ਟਾਈਮ ਪੇਮੈਂਟ ਹੈਗੀ ਆ, ਪਰ ਹੋ ਸਕਦਾ ਹੁਣ ਸਿਚੁਏਸ਼ਨ ਡਿਪੈਂਡ ਕਰਦੀ ਆ। ਜਿੱਦਾਂ ਦੀਆਂ ਖਬਰਾਂ ਆ ਰਹੀਆਂ ਹੈਗੀਆਂ ਕਹਿੰਦੇ ਵੀ ਅਨਪਲਾਈਮੈਂਟ 20% ਤੱਕ ਜਾ ਸਕਦੀ ਹੈਗੀ ਆ। ਸੋ ਜੇ ਏਡੀ ਵੱਡੀ 17 ਮਿਲੀਅਨ ਤਾਂ ਆਲਰੇਡੀ ਹੋ ਹੀ ਗਏ, ਜੋ ਏਡੀ ਵੱਡੀ ਗਿਣਤੀ 'ਚ ਅਨਪਲਾਈਮੈਂਟ ਚਲੇ ਜਾਂਦੀ ਆ, ਸੋ ਹੋ ਸਕਦਾ ਵੀ ਜਿਹੜੀ ਕਾਂਗਰਸ ਜਾਂ ਸੈਨੇਟ ਆ ਉਹਨਾਂ ਦੇ ਕੁਛ ਨਾ ਕੁਛ ਕੰਨਾਂ 'ਤੇ ਜੂੰ ਸਰ ਕੇ ਵੀ ਹਾਂ ਭਈ ਅਸੀਂ ਇਕੋਨਮੀ ਇਹਨੂੰ ਪਿਕ ਕਰਨੀ। ਸੋ ਦੂਜਾ ਇਹ ਵੀ ਡਿਪੈਂਡ ਕਰਦਾ ਵੀ ਕਿੰਨੀ ਜਲਦੀ ਜਿਹੜਾ ਆ ਇਕੋਨਮੀ ਲਈ ਆਪਾਂ ਖੁੱਲ੍ਹਦੇ ਹੈਗੇ ਆ। ਜੇ ਹੈਲਥ ਦੇ ਇਸ਼ੂ ਇੱਦਾਂ ਵੱਧਦੇ ਰਹੇ, ਉਹ 'ਚ ਕੰਟਰੋਲ ਨਾ ਆਇਆ, ਈਵਨ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਸੀ ਵੀ ਮੈਂ ਠੀਕ ਆ, ਮੇਰੀ ਵਿਚਾਰ ਇਹ ਹੈਗੀ ਆ ਵੀ ਇੱਕਦਮ ਖੁੱਲ੍ਹਣਾ ਚਾਹੀਦਾ, ਪਰ ਮੈਂ ਜਿਹੜੇ ਸੋਸ਼ਲ ਜਿਹੜੇ ਜਿੰਨੇ ਵੀ ਡਾਕਟਰਸ ਹੈਗੇ ਆ ਉਹਨਾਂ ਦੀ ਸਲਾਹ ਲੈਣਾ ਹੈ। ਜਿਮ ਕੋਸਟਾ CNN ਵਾਲੇ ਨੇ ਉਹਨਾਂ ਨੂੰ ਕੁਐਸਚਨ ਪੁੱਛਿਆ ਸੀ, ਸੋ ਉਹ ਕਹਿੰਦੇ ਵੀ ਹਾਂ ਬਿਲਕੁਲ ਮੈਂ ਇਹਨਾਂ ਦੀ ਰਿਸਪੈਕਟ ਵੀ ਕਰਦਾ, ਸਾਰੀ ਅਮਰੀਕਾ ਵਾਲੇ ਰਿਸਪੈਕਟ ਕਰਦੇ ਆ, ਬਹੁਤ ਹਾਰਡ ਵਰਕ ਕਰ ਰਹੇ ਆ, ਸਟਿਲ ਇਹਨਾਂ ਨੂੰ ਵੀ ਲਿਸਨ ਕਰੂੰਗਾ। ਸੋ ਜੇ ਕੇਸਿਸ ਜਿਹੜੇ ਆ ਕਰੋਨਾ ਵਾਇਰਸ ਦੀ ਗਿਣਤੀ ਵੱਧਦੀ ਗਈ ਤਾਂ ਉਨਾ ਜ਼ਿਆਦਾ ਜਿਹੜਾ ਇਹ ਡਿਲੇ ਹੋਊਗਾ ਕੰਮਕਾਰ ਖੁੱਲ੍ਹਣ ਦੇ ਵਿੱਚ। ਹੋ ਸਕਦਾ ਫਿਰ ਇਹ ਫਿਊਚਰ ਦੇ ਵਿੱਚ ਹੋਰ ਸਟਿਮੂਲਸ ਪੈਕੇਜ ਜਿਹੜਾ ਆ ਉਹ ਕਾਂਗਰਸ ਤੇ ਸੈਨੇਟ ਕਰੇ।
ਜੀ ਬਿਲਕੁਲ। ਸੋ ਕਈ ਪੁੱਛ ਰਹੇ ਵੀ ਇੰਟਰਨੈਸ਼ਨਲ ਸਟੂਡੈਂਟ ਜਿਨ੍ਹਾਂ ਨੇ ਔਨ ਕੈਂਪਸ ਕੰਮ ਕੀਤਾ 18-19 ਦੇ ਵਿੱਚ, ਤੁਹਾਡੀ ਲੀਗਲ ਹੈਗੀ ਆ ਸੋਸ਼ਲ ਸਿਕਿਉਰਿਟੀ, ਉਹਨਾਂ ਨੇ ਕਿਹਾ ਆ ਵੀ ਬਹੁਤ ਸਾਰੇ ਜਿਹੜੇ ਇੱਦਾਂ ਦੇ ਹੈਗੇ ਆ ਉਹਨਾਂ ਨੂੰ ਮਿਲ ਸਕਦਾ ਆ, ਪਤਾ ਲੱਗ ਜਾਊਗਾ ਜੀ ਇਸ ਦੇ ਵਿੱਚ। ਪਰ ਬੈਸਟ ਰਾਈਟ ਨਾਓ ਜਿੰਨੇ ਵੀ ਕੋਈ ਹੋਰ ਇਨਫੋਰਮੇਸ਼ਨ ਜਿਹੜੀ ਲੈਣੀ ਆ, ਬੈਸਟ ਵੈਬਸਾਈਟ ਹੈਗੀ ਆ irs.gov, irs.gov ਦੇ ਉੱਤੇ ਜਾਓ। ਉਹਦੇ ਉੱਤੇ ਜਦੋਂ ਤੁਸੀਂ ਕਲਿੱਕ ਕਰਦੇ ਆ ਤੇ ਉਹਨਾਂ ਨੇ COVID-19 ਦਾ ਜਿਹੜਾ ਉਹ ਬਣਾਇਆ ਹੋਇਆ ਆ, ਉਹਨਾਂ ਨੇ ਲਿਖਿਆ ਨੌਨ ਫਾਈਲਰਸ ਐਂਟਰ ਪੇਮੈਂਟ ਇਨਫੋ ਹੇਅਰ, ਜਿਨ੍ਹਾਂ ਨੇ ਉਹ ਕਰਨਾ ਹੈ। ਸੋ ਜੇ ਤੁਸੀਂ ਉਸ ਦੇ ਵਿੱਚ ਤੁਸੀਂ ਉੱਥੇ ਕਲਿੱਕ ਕਰੋਗੇ ਤਾਂ ਉਹਨਾਂ ਨੇ ਉਸ ਦੇ ਵਿੱਚ ਉਹ ਸਾਰੀ ਇਨਫੋਰਮੇਸ਼ਨ ਲਿਖੀ ਆ ਵੀ ਕਿਹੜੇ ਨੌਨ ਫਾਈਲਰਸ ਜਿਹੜੇ ਆ ਉਹ ਇਸ ਦੇ ਵਿੱਚ ਐਲੀਜੀਬਲ ਹੋਣਗੇ। ਸੋ ਉਹ ਤੁਸੀਂ ਜ਼ਰੂਰ ਆਪਣਾ ਜਿਹੜਾ ਨਾਲ ਦੇ ਨਾਲ ਆ ਉਹ ਧਿਆਨ ਰੱਖ ਲਿਓ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਉਹ ਕਰਨਾ, ਕਿਹੜੇ ਜਿਹੜੇ ਇਸ ਚੀਜ਼ ਦੇ ਵਿੱਚ ਆਉਂਦੇ ਹੈਗੇ ਆ। ਸੋ ਪਲੀਜ਼ ਸਾਰੇ ਜਾਣੇ ਇਨਫੋਰਮੇਸ਼ਨ ਦੇਣ ਦਾ ਸਾਡਾ ਮਕਸਦ ਆ, ਅਸੀਂ ਵੱਧ ਤੋਂ ਵੱਧ ਤੁਹਾਨੂੰ ਜਿਹੜੀ ਟਰਾਈ ਕਰ ਰਹੇ ਹਾਂ ਕਿਉਂਕਿ ਇਹ ਲੇਟੈਸਟ ਹੈਗੀ ਆ। ਸੋ ਇਸ ਦੇ ਉੱਤੇ ਹੋਰ ਵੀ ਕਈ ਅਪਡੇਟਸ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ। ਟ੍ਰੈਜਰੀ ਡਿਪਾਰਟਮੈਂਟ ਨੇ ਕਿਹਾ ਆ ਵੀ 15 ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਮਿਲੀਅਨਸ ਆਫ ਅਮਰੀਕਨਸ ਨੂੰ ਜਿਹੜਾ ਆ ਉਹ ਜਲਦ ਤੋਂ ਜਲਦ ਸਟਿਮੂਲਸ ਪੈਕੇਜ ਦੇ ਜਿਹੜੇ ਇਹ ਡਾਲਰ ਆ ਉਹਨਾਂ ਦੇ ਡਾਇਰੈਕਟ ਡਿਪੋਜ਼ਿਟ ਜਾਂ ਚੈੱਕਸ ਜਿਹੜੇ ਉਹ ਘੱਲ ਦਈਏ। ਬਾਕੀ ਕਿਹਨੂੰ ਮਿਲਿਆ ਕਿਹਨੂੰ ਨਹੀਂ ਮਿਲਿਆ ਹੌਲੀ ਸਭ ਨੂੰ ਪਤਾ ਜਿਹੜਾ ਉਹ ਲੱਗ ਜਾਣਾ ਆ, ਲੱਗ ਹੀ ਜਾਣਾ। ਆਪਣੇ ਬੈਂਕ ਨੂੰ ਜਿਹੜਾ ਭਾਈ ਹੁਣ ਕਰ ਲਿਆ ਕਰੋ ਐਵਰੀਡੇ ਕਰੀ ਚੈੱਕ ਵੀ ਆਇਆ ਕਿ ਨਹੀਂ ਆਇਆ, ਜਿਹੜਾ ਵੀ ਤੁਸੀਂ ਉੱਥੇ ਇਨਫੋਰਮੇਸ਼ਨ ਜਿਹੜੀ ਉਹ ਦਿੱਤੀ ਸੀਗੀ। ਸੋ ਇਸੇ ਤਰ੍ਹਾਂ ਸਾਡੀ ਸਟੇਟ ਦੇ ਜਿਹੜੇ ਗਵਰਨਰ ਹੈਗੇ ਕੈਲੀਫੋਰਨੀਆ ਦੇ ਗੈਬਨ ਨਿਊਸਮ, ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ ਵੀ ਅਗਲੇ ਵੀਕ ਤੋਂ ਜਿਹੜਾ $600 ਐਕਸਟਰਾ ਜਿਹੜਾ ਫੈਡਰਲ ਗਵਰਨਮੈਂਟ ਨੇ ਦੇਣਾ ਆ ਪਰ ਵੀਕ, ਉਹ ਵੀ ਜਿਹੜੇ ਅਨਪਲਾਈਮੈਂਟ ਜਿਨ੍ਹਾਂ ਨੇ ਫਾਈਲ ਕੀਤੀ ਉਹਨਾਂ ਨੂੰ ਮਿਲਣਾ ਸ਼ੁਰੂ ਹੋ ਜਾਣਾ ਆ। ਸੋ ਕੈਲੀਫੋਰਨੀਆ ਦੇ ਵਿੱਚ ਦੱਸਦੇ ਜਾਈਏ, ਸਾਡਾ ਸਮਾਂ ਵੀ ਕਾਫੀ ਹੋ ਗਿਆ ਪ੍ਰੋਗਰਾਮ ਦਾ। ਕੈਲੀਫੋਰਨੀਆ ਦੇ ਵਿੱਚ ਜਿਹੜੀ ਅਨਪਲਾਈਮੈਂਟ ਆ ਉਹ $50 ਤੋਂ ਲੈ ਕੇ $450 ਤੱਕ ਪਰ ਵੀਕ ਹੈਗੀ ਆ। ਇਹ ਡਿਪੈਂਡ ਕਰਦਾ ਤੁਸੀਂ ਕਿੰਨਾ ਜਿਹੜੀ ਅਨਪਲਾਈਮੈਂਟ ਟੈਕਸਸ ਕਟਾਏ ਹੈਗੇ ਆ। ਸੋ ਜੇ ਤੁਹਾਨੂੰ ਮੰਨ ਲਓ ਵੀ ਮੈਕਸੀਮਮ ਅਨਪਲਾਈਮੈਂਟ ਮਿਲਦੀ $450 ਪਰ ਵੀਕ, $600 ਐਕਸਟਰਾ ਪਰ ਵੀਕ ਜਿਹੜਾ ਫੈਡਰਲ ਗਵਰਨਮੈਂਟ ਦੇਊਗੀ। ਸੋ $150 ਪਰ ਵੀਕ ਜਿਹੜਾ ਉਹ ਤੁਹਾਨੂੰ ਮਿਲੂਗਾ ਜੀ। ਤੇ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਉੱਪਰ ਡਿਜੀਟਲ ਸਟੂਡੀਓ ਯੂਨੀਵਰਸਿਟੀ ਵਾਲੇ, ਜਿਹੜੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ। ਤੇ ਜਸਵਿੰਦਰ ਸਿੰਘ ਉੱਪਲ ਹੁਣਾਂ ਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ 530 218 2360। ਇਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਅਤੇ ਨਾਲ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਬਾਕੀ ਜਿਹੜੇ ਕਾਫੀ ਜਿਹੜੇ ਸਰੋਤੇ ਸਾਡੇ ਐਪ ਦੇ ਜ਼ਰੀਏ ਵੀ ਜਿਹੜੇ ਜੁੜਦੇ ਨੇ, ਸੋ ਬਾਕੀਆਂ ਨੂੰ ਵੀ ਹੋਰ ਦੱਸੋ ਐਪਲ ਦੇ ਉੱਤੇ ਤੇ ਨਾਲ ਦੇ ਨਾਲ ਜਿਹੜਾ ਜੇ ਤੁਸੀਂ ਐਂਡਰੋਇਡ ਦੇ ਉੱਤੇ ਇਹ ਐਪ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਆ। ਸਰਚ ਤੁਸੀਂ ਜਿਹੜਾ ਉਹ ਕਰਨਾ ਆ ਪੰਜਾਬੀ ਰੇਡੀਓ USA ਤੇ ਐਪ ਦੇ ਨਾਲ ਡਾਊਨਲੋਡ ਕਰੋ ਤੇ ਇਹਨਾਂ ਲੇਟੈਸਟ ਅਪਡੇਟਸ ਦੇ ਨਾਲ ਹਮੇਸ਼ਾ ਤੁਸੀਂ ਜਿਹੜੇ ਜੁੜੇ ਰਹੋ। ਸੋ ਇੱਕ ਇੰਪੋਰਟੈਂਟ ਕੁਐਸਚਨ ਜ਼ਰੂਰ ਹੈ ਵੀ ਬਹੁਤ ਸਾਰੇ ਸਰੋਤੇ ਆਪਣੇ ਜਿਹੜੇ ਕਈ ਸਮਾਲ ਬਿਜ਼ਨਸ 'ਚ ਆ, ਟਰੱਕਿੰਗ 'ਚ ਆ, ਉਹਨਾਂ ਦੀ ਗ੍ਰੋਸ ਕਈ ਵਾਰੀ 2-2 4-4 ਲੱਖ ਹੁੰਦੀ, ਨਹੀਂ ਉਹ ਨਹੀਂ ਕਾਊਂਟ ਹੋਣੀ, ਤੁਹਾਡੀ ਨੈਟ ਇਨਕਮ ਜਿਹਦੇ ਤੇ ਤੁਸੀਂ ਟੈਕਸ ਪੇ ਕੀਤਾ ਹੈਗਾ ਆ, ਜਿਹੜੀ 1040 ਫਾਰਮ ਦੇ ਲਾਈਨ ਨੰਬਰ 7 ਤੇ ਹੁੰਦੀ ਹੈ ਨੈਟ ਐਡਜਸਟਡ ਗ੍ਰੋਸ ਇਨਕਮ। ਸੋ ਇੱਕ ਸਾਡੇ ਸਰੋਤੇ ਕਹਿੰਦੇ ਵੀ ਹੈਲਥ ਬਹੁਤ ਜ਼ਰੂਰੀ ਆ। ਬਿਲਕੁਲ ਆਪਾਂ ਜ਼ਰੂਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਭਈ ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਮਹਾਂਮਾਰੀ ਆਈ ਹੈਗੀ ਆ, ਇਹ ਤੋਂ ਜਿਹੜਾ ਆ ਪ੍ਰਮਾਤਮਾ ਛੁਟਕਾਰਾ ਛੇਤੀ ਤੋਂ ਛੇਤੀ ਪਾਵੇ। ਕਿਸੇ ਦਾ ਵੀ ਕੋਈ ਜਿਹੜਾ ਆ ਸੰਬੰਧੀ ਆ ਉਹ ਇਸ ਮਹਾਂਮਾਰੀ ਦੇ ਵਿੱਚ ਦਾ ਸ਼ਿਕਾਰ ਨਾ ਹੋਵੇ, ਇਹੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਰਦਾਸ ਕਰਨੀ ਜੀ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਮਬੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਜੋ ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ, ਲਿਖਾਓ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ